ਜਿਨ੍ਹਾਂ ਦੇ ਹੱਥ ਦਿੱਲੀ 'ਚ ਪਾਵਰ ਆਈ ਹੈ ਉਹ ਕਰਨਾ ਕੀ ਚਾਹੁੰਦੇ ਨੇ? ਉਹ ਮੰਨੂ ਦਾ ਸਿਧਾਂਤ, ਮੰਨੂ ਸਮ੍ਰਿਤੀ, ਵਰਣ ਆਸ਼ਰਮ, ਤੁਸੀਂ ਉਹਨਾਂ ਦੇ ਪ੍ਰਤਿਸ਼ਠਾ ਦੇਖੋ, ਮੂਰਤੀ ਸਥਾਪਨ ਦੇਖੋ, ਆ ਵਕਫ ਦੇ ਥੱਲੇ ਮੁਸਲਮਾਨਾਂ ਦੀਆਂ ਪ੍ਰਾਪਰਟੀਆਂ ਖੋਣ। ਆਲਰੇਡੀ ਸਾਡੇ 4 ਜਿਹੜੇ ਸਭ ਤੋਂ ਪਵਿੱਤਰ ਔਰ ਵੱਡੀ ਆਮਦਨ ਵਾਲੇ ਜ਼ਰੀਏ ਵਾਲੇ ਇਤਿਹਾਸਕ ਗੁਰਦੁਆਰਿਆਂ ਦੇ ਥਾਂ ਸੀ, ਉਹਨਾਂ ਨੇ ਆਪਣੇ ਕਬਜ਼ੇ 'ਚ ਕੀਤੇ ਹੋਏ ਨੇ। ਜੋ ਕੁਛ ਅਕਾਲ ਤਖਤ ਸਾਹਿਬ ਨੂੰ ਲੈ ਕੇ ਜਿਸ ਕਿਸਮ ਦਾ ਇਹ ਮਾਹੌਲ ਬਣਾਇਆ ਹੋਇਆ ਹੈ, ਹਰ ਇੱਕ ਦੀ ਜਿਹੜੀ ਤੁਸੀਂ ਜੇ ਉਹਨਾਂ ਦਾ ਦੇਖੋ ਤਾਂ ਮੈਨੂੰ ਕਈ ਵਾਰ ਉਹਦੀ ਅਮਿਤ ਸ਼ਾਹ ਦੇ ਗਲ 'ਚ ਕਲੀਆਂ ਵਾਲਾ ਚੋਲਾ ਨਜ਼ਰ ਆਉਂਦਾ ਹੈ, ਤੇ ਹਰ ਇੱਕ ਜਿੰਨੀਆਂ ਵੀ ਤਰ੍ਹਾਂ ਇਸ ਵੇਲੇ ਕੋਈ ਬਾਗੀ ਦਾਗੀ, ਕੋਈ ਬਾਦਲ ਕੇ, ਕੋਈ ਚੈਲੰਜ ਕਰਨ ਵਾਲੇ, ਸਭ ਦੀ ਜਿਹੜੀ ਉਹ ਚੋਲੇ ਦੀ ਕਲੀ ਹੈ ਉਹ ਅਮਿਤ ਸ਼ਾਹ ਦੇ ਕੋਲ ਹੀ ਆ। ਜੇ 12,300 ਪਿੰਡ ਹੈ ਪੰਜਾਬ ਦਾ ਤੇ 4 ਗੁਣਾ ਇਹਨੂੰ ਜਰਬ ਦੇ ਦਿਓ, ਉਹ ਡੇਰੇ ਨੇ। ਅੱਜ ਸਾਨੂੰ ਜਿਸ ਗੁਰੂ ਨਾਨਕ ਦਾ ਘਰ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮਾਲਾ ਮਾਲ, ਜਿਹਨੂੰ ਦੁਨੀਆ ਦੇਖ ਰਹੀ ਹੋਏ ਕਿ ਭਾਈ ਇੱਥੋਂ ਅਗਵਾਈ ਨਿਕਲਣੀ ਹੈ, ਸਾਡੇ ਕੋ ਪੀਰਾਂ ਦੀਆਂ ਕਬਰਾਂ ਤੇ ਜਾ ਕੇ ਕੋਈ ਹਰੀ ਚਾਦਰ ਚੜਾ ਰਿਹਾ ਹੋਏ, ਕੋਈ ਕਿਸੇ ਵੈਸ਼ਨੋ 'ਚ ਕਰ ਰਿਹਾ, ਚੰਗੇ ਭਲੇ ਸੰਸਥਾਵਾਂ, ਸੰਤ ਜਰਨੈਲ ਸਿੰਘ ਪਿੰਡਾਂ ਵਾਲੇ ਕਿੱਥੇ ਤੇ ਕੌਣ ਜਾ ਕੇ ਉੱਤੇ ਕੁੰਭ ਨਹਾ ਰਹੇ ਨੇ। ਇਹ ਜਦੋਂ ਤੁਸੀਂ ਸਾਰੀ ਗਿਰਾਵਟ, ਡੀਜਨਰੇਸ਼ਨ ਦੇਖਦੇ ਹੋ ਜਿਸ ਲੈਵਲ ਦੇ ਉੱਤੇ ਚਲਾ ਗਿਆ, ਇਹੀ ਗੁਲਾਮੀ ਹੈ। ਗੁਲਾਮੀ ਮੈਂ ਇਹ ਨਹੀਂ ਹੁੰਦੀ ਵੀ ਕਿਸੇ ਨੇ ਹੱਥਕੜੀਆਂ ਲਾ ਦੇਣੀਆਂ ਹੁੰਦੀਆਂ ਬੇੜੀਆਂ। ਇੱਕ ਉਹ ਕਲਚਰ ਸਿਰਜ ਦਿੱਤਾ ਜਾਂਦਾ ਹੈ ਕਿ ਜਿਹੜਾ ਅਸਲ ਤੁਹਾਡਾ ਹੁੰਦਾ ਤੁਹਾਨੂੰ ਭੁੱਲ ਜਾਂਦਾ ਹੈ ਵੀ ਤੁਸੀਂ ਕੌਣ ਸੀ। ਦਿੱਲੀ ਤਖਤ ਇਹਨਾਂ 4 ਸਦੀਆਂ ਕੁਝ ਨਹੀਂ ਬਦਲਿਆ, ਵਸਟ ਹੋਇਆ। ਅੱਜ ਜਿਨ੍ਹਾਂ ਦੇ ਕੋਲ ਪਾਵਰ ਹੈ ਉਹ ਮੁਗਲਾਂ ਤੋਂ ਵੱਧ ਜ਼ਾਲਮ ਨੇ, ਅੰਗਰੇਜ਼ਾਂ ਤੋਂ ਵੱਧ ਸ਼ੈਤਾਨ ਨੇ, ਤੇ ਆਲਰੇਡੀ ਚਾਣਕਿਆ ਨੀਤੀ ਤੋਂ ਲੈ ਕੇ ਇਹਨਾਂ ਦੇ ਕੋਲ ਉਹ ਸਾਰੇ ਹੀ ਸਾਮ-ਦਾਮ, ਦੰਡ ਭੇਦ ਦੇ ਘਟੀਆ ਹਥਿਆਰ ਨੇ। ਅੱਜ ਕੋਈ ਸੰਜੇ, ਕੋਈ ਗੌਰਵ ਯਾਦਵ ਬਣ ਗਿਆ, ਕੋਈ ਸੁਮੇਧ ਸੈਣੀ ਸੀ, ਕੋਈ ਅਜੀਤ ਡੋਵਲ ਬਣਿਆ ਹੈ, ਇਹ ਸਾਰੇ ਹੀ ਉਸ ਕਲਾਸ ਦੇ। ਔਰ ਇਹਨਾਂ ਦੇ ਉੱਤੇ ਉਹ ਭਗਵੰਤ ਮਾਨ ਜਿਹੜਾ ਕਠਪੁਤਲੀ ਦੀ ਤਰ੍ਹਾਂ ਰੱਖਿਆ ਹੋਇਆ। ਰਨ ਕੌਣ ਕਰ ਰਿਹਾ ਪੰਜਾਬ ਨੂੰ? ਬਿਊਰੋਕਰੇਸੀ ਕਰ ਰਹੀ ਹੈ। ਲਾ ਐਂਡ ਆਰਡਰ ਕਨਸਟੀਟਿਊਸ਼ਨ ਦਾ ਸਬਜੈਕਟ, ਸਟੇਟ ਸਬਜੈਕਟ ਹੈ। ਪੰਜਾਬ ਦੇ 22-23 ਜ਼ਿਲ੍ਹਿਆਂ ਦੇ ਹਰ ਡਿਸਟ੍ਰਿਕਟ ਹੈੱਡਕੁਆਰਟਰ 'ਚ NIA ਆ ਕੇ ਬੈਠ ਗਈ। ਇੱਕ ਪੀਰੀਅਡ ਉਹਨਾਂ ਨੇ ਸਾਨੂੰ ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ ਕਹਿ ਕੇ ਮਾਰਿਆ। ਅਗਲੀ ਜਨਰੇਸ਼ਨ ਡਰੱਗਸ ਦੇ ਹਵਾਲੇ ਕਰ ਦਿੱਤੀ। ਉਸ ਤੋਂ ਅਗਲੀ ਭੱਜਣ ਤੇ ਮਜਬੂਰ ਹੋਈ। ਪੰਜਾਬ 'ਚ ਕੋਈ ਓਪਰਚੁਨਿਟੀਜ਼ ਕੋਈ ਨਹੀਂ ਸੀ। ਔਰ ਹੁਣ ਚੌਥੀ ਗੈਂਗਸਟਰ ਕਹਿ ਕੇ ਮਾਰ ਦਿਓ। ਰਾਜ ਕਰੇ ਹੈ ਇੱਕ ਹੈ ਲੜ ਮਰੇ ਹੈ, ਤੇ ਜਾਂ ਅਸੀਂ ਰਾਜ ਕਰਾਂਗੇ ਜਾਂ ਉਸ ਰਾਜ ਲਈ ਲੜਦੇ ਹੋਏ ਮਰ ਜਾਾਂਗੇ। ਗੁਲਾਮੀ ਨਹੀਂ ਕਬੂਲਾਂਗੇ। युद्ध जिते इन्हीं के प्रसाद, इन्हीं के प्रसाद सुदान करे, अग ओग टरे इन्हीं के प्रसाद, इन्हीं की कृपा फुन धाम भरे, इन्हीं के प्रसाद सो विद्या लई, इन्हीं की कृपा सब शत्र मरे, इन्हीं की कृपा के सजे हम हैं, नहीं मोसे गरीब करोड़ परे। वाहिगुरु जी का खालसा, वाहिगुरु जी की फतेह। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜੇ ਬੈਠੇ ਸਤਿਗੁਰੂ ਜੀ ਦਾ ਆਪਣਾ ਆਪਾ ਗੁਰੂ ਖਾਲਸਾ ਸਾਧ ਸੰਗਤ ਜੀਓ, ਅੱਜ ਦਾ ਇਹ ਵਿਸ਼ੇਸ਼ ਦੀਵਾਨ ਖਾਲਸਾ ਪ੍ਰਗਟ ਦਿਵਸ, ਖਾਲਸਾ ਸਾਜਨਾ ਦਿਵਸ ਦੀ ਯਾਦ ਨੂੰ ਸਮਰਪਿਤ ਹੈ। ਖੁਸ਼ੀ ਦੀ ਗੱਲ ਹੈ ਕਿ ਇੰਡੀਆਨਾ ਦੇ ਵਿੱਚ ਜਿੱਥੇ ਪਹਿਲਾਂ ਵੀ ਗੁਰੂ ਘਰ ਮੌਜੂਦ ਨੇ, ਲੇਕਿਨ ਇੱਕ ਹੋਰ ਗੁਰੂ ਸਾਹਿਬਾਨ ਦੀ ਬਖਸ਼ਿਸ਼ ਦੇ ਨਾਲ ਪੰਥਕ ਪਲੇਟਫਾਰਮ, ਜਿੱਥੋਂ ਕੌਮ ਦੀ, ਪੰਥ ਦੀ, ਕੌਮੀ ਘਰ ਦੀ ਗੱਲ ਹੋ ਸਕੇ, ਭਾਈ ਭੋਲਾ ਸਿੰਘ ਜੀ, ਸਮੁੱਚਾ ਪਰਿਵਾਰ ਨੇ ਆਪ ਸਭ ਦੇ ਸਹਿਯੋਗ ਨਾਲ ਜੋ ਉਦਮ ਕੀਤਾ, ਗੁਰਦੁਆਰਾ ਸਾਹਿਬ ਦਾ ਉਦਘਾਟਨ ਹੋਇਆ। ਔਰ ਅੱਜ ਜਿੱਥੇ ਲੋਕਲ ਸਿੱਖ ਸੰਗਤ ਮੌਜੂਦ ਹੈ, ਉੱਥੇ ਨਾਲ ਲੱਗਦੀਆਂ ਸਟੇਟਾਂ ਤੋਂ, ਇਲੀਨੋਇਸ ਤੋਂ, ਮਿਸ਼ੀਗਨ ਤੋਂ ਵੀ ਸਾਡੇ ਵੀਰ ਭੈਣਾਂ ਉਹਨਾਂ ਨੇ ਸ਼ਮੂਲੀਅਤ ਕੀਤੀ ਹੈ। ਔਰ ਇਸ ਤੋਂ ਵੀ ਖੁਸ਼ੀ ਦੀ ਗੱਲ ਹੈ, ਜਦੋਂ ਬੱਚਿਆਂ ਦੀ ਪ੍ਰੈਜੈਂਟੇਸ਼ਨ ਮੈਂ ਦੇਖ ਰਿਹਾ ਸੀ, ਇਹ ਛੋਟੇ ਛੋਟੇ ਵਿਸ਼ਾਲ ਸਿੰਘ ਜਿਹੜਾ ਜ਼ਿੱਦ ਕਰਕੇ ਜਦੋਂ ਕੈਂਪ ਯੂਨਾਈਟਿਡ ਸਿੱਖਸ ਵੱਲੋਂ ਭਾਈ ਗੁਰਦੇਵ ਸਿੰਘ ਜੀ ਇਹਨਾਂ ਦੇ ਉਦਮ ਨਾਲ ਲਾਏ ਜਾਂਦੇ ਸੀ, ਆਪਣੇ ਤੋਂ ਵੱਡੇ ਕਾਡਰ ਦੇ ਬੱਚਿਆਂ ਦੇ ਨਾਲ ਵੀ ਖਹਿ ਕੇ ਆਉਣਾ। ਔਰ ਮੈਨੂੰ ਇਹ ਲੱਗਦਾ ਹੈ ਵੀ ਇਹ ਜਿਹੜੀ ਟ੍ਰੇਨਿੰਗ ਬਚਪਨ ਤੋਂ ਹੁੰਦੀ ਹੈ, 3 ਤੋਂ 7 ਸਾਲ ਦੀ ਉਮਰ ਬੜੀ ਕਰੂਸ਼ਲ ਉਮਰ ਹੁੰਦੀ ਹੈ। ਬਹੁਤ ਵਾਰ ਅਸੀਂ ਸਮਝਦੇ ਹਾਂ ਕਿ ਸ਼ਾਇਦ ਜਦੋਂ ਬੱਚੇ ਟੀਨ ਏਜ ਹੁੰਦੇ ਨੇ ਉਦੋਂ ਉਹਨਾਂ ਨੂੰ ਸਮਝਾਉਣਾ ਜ਼ਰੂਰੀ ਹੁੰਦਾ ਹੈ,
ਬਹੁਤ ਵਾਰ ਇਹੀ ਉਮਰ ਹੁੰਦੀ ਹੈ ਜਦੋਂ ਕਿ ਤੁਹਾਡੇ ਫੇਥ, ਤੁਹਾਡੀਆਂ ਕਨਵਿਕਸ਼ਨਸ, ਤੁਹਾਡੀ ਡਿਟਰਮੀਨੇਸ਼ਨ, ਤੁਹਾਡੀ ਥਾਟ ਪ੍ਰੋਸੈਸ ਡਿਵੈਲਪ ਹੁੰਦੀ ਹੈ 3 to 7 ਇਅਰਸ। ਔਰ ਜਦੋਂ ਗੁਰੂ ਦੀ ਬਖਸ਼ਿਸ਼ ਹੁੰਦੀ ਹੈ, ਪਰਿਵਾਰਾਂ ਦੇ ਵਿੱਚ ਵੀ ਇਹ ਚਾਅ ਹੁੰਦਾ ਹੈ ਕਿ ਸਾਡੇ ਬੱਚੇ ਬੱਚੀਆਂ ਇਸ ਰਸਤੇ ਤੇ ਤੁਰਨ, ਤੇ ਉਹ ਐਫਰਟ ਕਰਦੇ ਨੇ। ਔਰ ਅਸੀਂ ਦੇਖ ਸਕਦੇ ਹਾਂ ਕਿ ਸਮੁੱਚਾ ਪਰਿਵਾਰ ਜਿੱਥੇ ਆਪਸ ਦੇ ਵਿੱਚ ਸਹਿਯੋਗ, ਜਦੋਂ ਭਰਾਵਾਂ ਦੀ ਸਾਂਝ ਦੀ ਅਸੀਂ ਗੱਲ ਕਰਦੇ ਹਾਂ ਤੇ ਉਸ ਦੇ ਵਿੱਚ ਬਰਕਤ ਹੁੰਦੀ ਹੈ। ਗੁਰੂ ਕਾਰੋਬਾਰੀ ਤੌਰ ਦੇ ਉੱਤੇ ਵੀ ਸਕਸੈਸ ਦਿੰਦੇ ਨੇ, ਤੇ ਜਦੋਂ ਬੱਚੇ ਸਾਂਝੇ ਤੌਰ ਤੇ ਗਰੋ ਹੁੰਦੇ ਨੇ ਇੱਕ ਸਾਂਝ ਵਾਲੇ ਮਾਹੌਲ ਦੇ ਵਿੱਚ, ਤੇ ਫਿਰ ਉਹ ਵੈਲਿਊ ਸਿਸਟਮ ਜਿਹੜਾ ਕਿ ਅੱਜ ਅਸੀਂ ਜਦੋਂ ਫਿਕਰਮੰਦ ਹੁੰਦੇ ਹਾਂ ਕਿ ਜੀ ਸਾਡੀਆਂ ਸੰਸਥਾਵਾਂ, ਸਾਡੀ ਸ਼੍ਰੋਮਣੀ ਕਮੇਟੀ, ਸਾਡੀਆਂ ਈਵਨ ਅਕਾਲ ਤਖਤ ਸਾਹਿਬ ਦੀ ਇੰਸਟੀਟਿਊਸ਼ਨ ਸਭ ਕੰਪਰੋਮਾਈਜ਼ ਹੈ, ਸਭ ਦੇ ਵਿੱਚ ਇਨਫਿਲਟ੍ਰੇਸ਼ਨ ਹੈ, ਤੇ ਫਿਰ ਕਿਵੇਂ ਅਸੀਂ ਕੌਮ ਨੂੰ ਅੱਗੇ ਲੈ ਕੇ ਜਾਣਾ ਹੈ। ਤੇ ਫਿਰ ਇਸ ਗੱਲ ਦੀ ਸਮਝ ਹੋਏ ਕਿ ਪਹਿਲੀ ਨਰਸਰੀ ਘਰ ਹੈ। ਜੇ ਅਸੀਂ ਆਪਣੇ ਘਰਾਂ ਨੂੰ ਸਾਂਭ ਲਈਏ, ਜਿਸ ਘਰ ਦੇ ਵਿੱਚ, ਜਿਵੇਂ ਭਾਈ ਗੁਰਵਿੰਦਰ ਸਿੰਘ ਹੋਰਾਂ ਨੇ ਕਿਹਾ ਸੀ ਕਿ ਜਦੋਂ ਤੁਸੀਂ ਕਿਰਤ ਕਮਾਈ ਕਰਦੇ ਹੋ, ਸ਼ਾਮ ਨੂੰ ਪਰਿਵਾਰ ਬੈਠ ਕੇ ਰਹਿਰਾਸ ਕਰਦਾ ਹੈ, ਮਾਂ ਸਵੇਰੇ ਬੱਚੇ ਬੱਚੀਆਂ ਨੂੰ ਸਕੂਲ ਤੋਰਨ ਲੱਗਿਆ ਆਟਾ ਗੁੰਨਦੀ ਹੈ, ਜਪਜੀ ਦੀਆਂ ਪੌੜੀਆਂ, ਤੇ ਜਿਹੜੇ ਬੱਚਿਆਂ ਨੂੰ ਤੁਸੀਂ ਜਪਜੀ ਦੀਆਂ ਪੌੜੀਆਂ ਚੜਾਈਆਂ ਹੋਈਆਂ ਨੇ, ਹੋ ਸਕਦਾ ਹੈ ਜਿਸ ਕਿਸਮ ਦਾ ਝੱਖੜ ਹੈ, ਕ੍ਰਾਸ ਕਲਚਰ, ਉਸ ਦੇ ਵਿੱਚ ਕਦੇ ਉਹਨਾਂ ਦੇ ਪੈਰ ਉਖੜ ਵੀ ਜਾਣ, ਪਰ ਉਹ ਵਾਪਸ ਪਰਤੋਣਗੇ ਜੇ ਤੁਸੀਂ ਉਹਨਾਂ ਦੀਆਂ ਫਾਊਂਡੇਸ਼ਨਸ ਦੇ ਵਿੱਚ ਉਹਨਾਂ ਨੂੰ ਸਿੱਖੀ ਦਿੱਤੀ ਹੋਈ ਹੈ। ਖੁਸ਼ੀ ਦੀ ਗੱਲ ਹੈ ਕਿ ਯੰਗਸਟਰਸ ਦੀ ਜਨਰੇਸ਼ਨ ਉਹਨਾਂ ਵੈਲਿਊਜ਼ ਨੂੰ ਅੱਜ ਅੱਗੇ ਤੋਰ ਰਹੀ ਹੈ। ਖਾਲਸਾ ਸਾਜਨਾ ਗੱਲ ਬੜੀ ਸਧਾਰਨ ਹੈ। ਸਧਾਰਨ ਇਸ ਲਈ ਕਿ ਜਦੋਂ ਅਸੀਂ ਗੁਰੂ ਨਾਨਕ ਪਾਤਸ਼ਾਹ, ਜਿਨ੍ਹਾਂ ਨੇ ਉਸ ਧਰਤੀ ਦੇ ਉੱਤੇ ਪ੍ਰਕਾਸ਼ਮਾਨ ਹੋ ਕੇ ਜਿਹੜੀਆਂ ਐਗਜ਼ਿਸਟਿੰਗ ਵੈਲਿਊਜ਼ ਸਨ, ਜਿਹੜੀਆਂ ਕਰਪਟ ਸਨ, ਜਿਹਦੇ 'ਚੋਂ ਸੱਚ ਦੀ ਭਾਲ ਵੱਲ ਜਾਣ ਵਾਲਾ ਜਗਿਆਸੂ ਨਿਰਾਸ਼ ਸੀ ਕਿਉਂਕਿ ਸੱਚ ਦੀ ਢੂੰਡ ਬਰਾਬਰ ਸੀ, ਲੇਕਿਨ ਚਾਰ ਚੁਫੇਰੇ ਧੁੰਦਲਾਪਨ ਸੀ। ਜਦੋਂ ਅਸੀਂ ਭਾਈ ਗੁਰਦਾਸ ਜੀ ਦਾ ਇਹ ਫਰਮਾਨ ਪੜ੍ਹਦੇ ਹਾਂ ਕਿ 4 ਵਰਣ 4 ਮਜ਼ਹਬਾਂ ਜੱਗ ਵਿੱਚ ਹਿੰਦੂ ਮੁਸਲਮਾਨੇ, ਖੁਦੀ ਬਖੀਲੀ ਤਕਬਰੀ, ਖਿੱਚੋ ਤਾਨ ਕਰੀਣ ਧੰਗਾਨੇ, ਗੰਗ ਬਨਾਰਸ ਹਿੰਦੂਆਂ, ਮੱਕਾ ਕਾਬਾ ਮੁਸਲਮਾਨੇ, ਸੁਨਤ ਮੁਸਲਮਾਨ ਦੀ, ਤਿਲਕ ਜੰਜੂ ਹਿੰਦੂ ਲੋਭਾਣੇ, ਵੇਦ ਕਤੇਬ ਭੁਲਾਏ ਕੇ, ਮੋਏ ਲਾਲਚ ਦੁਨੀ ਸ਼ੈਤਾਣੇ, ਸੱਚ ਕਿਨਾਰੇ ਰਹਿ ਗਿਆ, ਖੈ ਮਰਦੇ ਬਾਹਮਣ ਮੌਲਾਣੇ, ਸਿਰੋਂ ਨਾ ਮਿੱਟੇ ਆਵਣ ਜਾਣੇ। ਵੇਦ ਰਿਗ ਸ਼ਾਮ ਯਜੁਰ ਅਥਰਵ, ਈਸਟ ਦਾ ਥਾਟ ਲਗਭਗ 3500 ਸਾਲ ਪੁਰਾਣਾ, ਕਤੇਬ ਸੈਮੈਟਿਕ ਧਰਮ 4, ਜ਼ੋਰੈਸਟਰੀਅਨਿਜ਼ਮ, ਜੂਡਿਜ਼ਮ, ਕ੍ਰਿਸਚੀਅਨਿਟੀ, ਇਸਲਾਮ, ਇਹ 4 ਇਹਨਾਂ ਦੀਆਂ ਧਰਮ ਪੁਸਤਕਾਂ ਨੂੰ ਕਤੇਬ ਕਹਿੰਦੇ ਨੇ। ਜਿਵੇਂ ਬੁੱਲੇ ਸ਼ਾਹ ਨੇ ਕਿਹਾ, ਭਾਵੇਂ ਫੋਲ ਕਿਤਾਬਾਂ ਚਾਰੇ, ਕਿਉਂਕਿ ਇਹ ਕਤੇਬ 4 ਸੈਮੈਟਿਕ ਧਰਮਾਂ ਦਾ ਜਿਸਟ ਹੈ। ਤੇ ਭਾਈ ਗੁਰਦਾਸ ਯਾਦ ਦਹਾਨੀ ਕਰਵਾਉਂਦੇ ਨੇ ਕਿ ਜਿਹੜੀ ਸੱਚ ਦੀ ਭਾਲ ਸੀ, ਸੱਚ ਕਿਨਾਰੇ ਰਹਿ ਗਿਆ, ਸੱਚ ਕੈਜੂਅਲਟੀ ਬਣ ਗਿਆ, ਟਰੂਥ ਕੈਜੂਅਲਟੀ ਹੈ। ਮੌਲਾਣੇ ਤੇ ਬ੍ਰਾਹਮਣ ਜਿਹੜੇ ਦੋਨਾਂ ਧਰਮਾਂ ਦੇ ਠੇਕੇਦਾਰ ਬਣੇ ਹੋਏ ਸੀ, ਉਹ ਆਪਸ ਦੇ ਵਿੱਚ ਉਲਝ ਰਹੇ ਸੀ, ਆਪੋ ਆਪਣੇ ਇੰਟਰਸਟ ਉਹਨਾਂ ਦੇ ਵਿੱਚ ਵਿਚਰ ਰਹੇ ਸੀ, ਤੇ ਆਮ ਬੰਦਾ ਹਨੇਰੇ ਦੇ ਵਿੱਚ ਸੀ। ਤੇ ਇਸੇ ਲਈ ਜਦੋਂ ਉਹਨਾਂ ਨੇ ਫਰਮਾਇਆ ਕਿ ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ, ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਪੇ, ਅੰਧੇਰ ਪਲੋਆ, ਸਿੰਘ ਬੁੱਕੇ, ਮਿਰਗਾਵਲੀ ਭੰਨੀ ਜਾਏ, ਨਾ ਧੀਰ ਧਰੋਆ, ਜਿੱਥੇ ਬਾਬਾ ਪੈਰ ਧਰੇ, ਪੂਜਾ ਆਸਣ ਥਾਪਣ ਸੋਆ, ਸਿੱਧ ਆਸਣ ਸਭ ਜਗਤ ਦੇ, ਨਾਨਕ ਆਦਮਤੇ ਜੇ ਕੋਆ, ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਸੋਆ, ਬਾਬੇ ਤਾਰੇ 4 ਚੱਕ, 9 ਖੰਡ ਪ੍ਰਿਥਵੀ ਸੱਚਾ ਢੋਆ, ਗੁਰਮੁਖ ਕਲ ਵਿੱਚ ਪ੍ਰਗਟ ਹੋਆ, ਪ੍ਰੋਫਿਟ ਆਫ ਦਾ ਹਿਊਮਨ ਕਾਈਂਡ, ਗੁਰਮੁਖ, ਮੁਖੀ ਗੁਰੂ। ਇਸ ਨੂੰ ਫਿਰ ਭਾਈ ਸਾਹਿਬ ਨੇ ਇਹ ਫਰਮਾਇਆ, ਜ਼ਾਹਰ ਪੀਰ ਜਗਤ ਗੁਰ ਬਾਬਾ। ਅਸੀਂ ਸਿੱਖ ਧਰਮ ਦੇ ਬਾਨੀ ਦੇ ਤੌਰ ਤੇ ਯਾਦ ਕਰਦੇ ਹਾਂ, ਪਰ ਭਾਈ ਗੁਰਦਾਸ ਯਾਦ ਕਰਵਾ ਰਹੇ ਨੇ ਕਿ ਗੁਰੂ ਨਾਨਕ ਪਾਤਸ਼ਾਹਾਂ ਦੇ ਪਾਤਸ਼ਾਹ ਜ਼ਾਹਰ ਨੇ। ਜ਼ਾਹਰਾ ਜ਼ਹੂਰ ਹਾਜ਼ਰਾ ਹਜ਼ੂਰ ਜੇ ਰੱਬ ਹੈ,
ਤੇ ਗੁਰੂ ਨਾਨਕ ਦੇ ਜਲਵੇ 'ਚ ਉਹ ਰੱਬ ਪ੍ਰਕਾਸ਼ਮਾਨ ਹੁੰਦਾ ਹੈ। ਜ਼ਾਹਰਾ ਜ਼ਹੂਰ ਹਾਜ਼ਰਾ ਹਜ਼ੂਰ, ਜ਼ਾਹਰਾ ਜ਼ਹੂਰ ਨੇ ਉਹ, ਔਰ ਜਗਤ ਗੁਰੂ, ਪ੍ਰੋਫਿਟ ਆਫ ਦਾ ਹਿਊਮਨ ਕਾइंड। ਔਰ ਉਸ ਪ੍ਰੋਫਿਟ ਆਫ ਦਾ ਹਿਊਮਨ ਕਾइंड ਨੇ ਜੋ ਸੁਨੇਹਾ ਦਿੱਤਾ ਹੈ ਇਸ ਰਸਤੇ ਤੇ ਤੁਰਨ ਦਾ। ਬੇਸ਼ੱਕ ਜਦੋਂ ਅਸੀਂ ਡਿਸਕ੍ਰਿਪਟਿਵ ਅੰਦਾਜ਼ ਦੇ ਵਿੱਚ ਬਿਆਨ ਕਰਦੇ ਹਾਂ 80,000 ਦਾ ਇਕੱਠ, ਅੱਜ ਤੋਂ ਲਗਭਗ 326 ਵਰੇ ਪਹਿਲਾਂ 1699 ਈਸਵੀ 1756 ਬਿਕਰਮੀ ਦੀ ਵਿਸਾਖੀ, ਤਲਵਾਰ ਦੀ ਧਾਰ, ਇੱਕ ਸਿਰ ਚਾਹੀਦਾ ਹੈ, ਗੁਰੂ ਕਾ ਕੌਤਕ, 5 ਪਿਆਰਿਆਂ ਦੇ ਰੂਪ ਦੇ ਵਿੱਚ, ਉਹ ਜਿਨ੍ਹਾਂ ਦੇ ਲਈ ਲਫ਼ਜ਼ ਹੀ ਪਿਆਰਾ ਵਰਤਿਆ, ਬਿਲਵਡ ਵਨ, ਜਿਨ੍ਹਾਂ ਤੋਂ ਗੁਰੂ ਆਪ ਕੁਰਬਾਨ ਹੋਏ ਨੇ। ਅਸੀਂ ਜਦੋਂ 10 ਪਾਤਸ਼ਾਹੀਆਂ ਨੂੰ, ਗੁਰੂ ਗ੍ਰੰਥ ਸਾਹਿਬ ਨੂੰ ਯਾਦ ਕਰਦੇ ਹਾਂ ਤੇ ਆਪਣੇ 4 ਸਾਹਿਬਜ਼ਾਦਿਆਂ ਤੋਂ ਵੀ ਪਹਿਲਾਂ ਜਦੋਂ ਅਸੀਂ 5 ਪਿਆਰਿਆਂ ਨੂੰ ਯਾਦ ਕਰਦੇ ਹਾਂ ਤਾਂ ਫਿਰ ਇਹ ਸਮਝਣ ਦੇ ਲਈ ਇਹ ਜ਼ਰੂਰੀ ਹੈ ਕਿ ਇਹ ਜਿਹੜਾ ਕਾਨਸੈਪਟ ਹੈ, ਜਿਹੜਾ ਸਿਧਾਂਤ ਹੈ, ਬੇਟਾ ਵਿਸ਼ਾਲ ਸਿੰਘ ਨੇ ਬੜੀ ਖੂਬਸੂਰਤੀ 'ਚ ਦੱਸਿਆ ਕਿ ਖਾਲਸਾ ਲਫ਼ਜ਼ ਗੁਰੂ ਗ੍ਰੰਥ ਸਾਹਿਬ 'ਚ ਭਗਤ ਕਬੀਰ ਜੀ ਨੇ ਇਸਤੇਮਾਲ ਕੀਤਾ, ਇੱਕੋ ਥਾਂ ਤੇ ਆਇਆ, ਕਹੋ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤ ਤੈ ਜਾਨੀ। ਹੁਣ ਇਹ ਬੜਾ ਖੂਬਸੂਰਤ ਅੰਦਾਜ਼ ਹੈ ਕਿ ਪ੍ਰੇਮਾ ਭਗਤੀ ਤੁਹਾਨੂੰ ਉੱਥੇ ਲੈ ਜਾਂਦੀ ਹੈ ਜਿੱਥੇ ਤੁਸੀਂ ਫ੍ਰੀ ਹੋ ਜਾਂਦੇ ਹੋ। ਔਰ ਇਹੀ ਜਦੋਂ ਕਹਿਤ ਰਵਿਦਾਸ ਖਲਾਸ ਚਮਾਰਾ, ਹੁਣ ਗੱਲ ਖਲਾਸ ਤੁਸੀਂ ਦੇਖੋਗੇ ਤਾਂ ਉਹ ਫ੍ਰੀ ਹੈ, ਹਰ ਪਾਸਿਓਂ ਫ੍ਰੀ, ਦੁਨਿਆਵੀ ਕਰਮਕਾਂਡ ਤੋਂ ਫ੍ਰੀ, ਮੋਹ ਤੋਂ ਫ੍ਰੀ, ਹਰ ਇੱਕ ਤੋਂ ਆਜ਼ਾਦ। ਔਰ ਇਹੀ ਲਫ਼ਜ਼ ਜਦੋਂ ਅਰਬੀ ਦੇ ਵਿੱਚ ਖਾਲਸਾ ਆਉਂਦਾ ਹੈ, ਅੱਜ ਵੀ ਤੁਸੀਂ ਜਿਹੜੀ ਹੈਦਰਾਬਾਦ ਸਟੇਟ 1948 ਦੇ ਵਿੱਚ ਭਾਰਤੀ ਫੌਜ ਨੇ ਉਸ ਤੇ ਕਬਜ਼ਾ ਕੀਤਾ, ਬੜੀ ਵੱਡੀ ਸਟੇਟ ਸੀ, ਹਜ਼ੂਰ ਸਾਹਿਬ ਉਹਦੇ 'ਚ ਹੁੰਦਾ ਸੀ, ਹੁਣ ਤਾਂ ਮਹਾਰਾਸ਼ਟਰ 'ਚ ਹੈ, ਆ 2-3 ਸਟੇਟਾਂ ਆਂਧਰਾ, ਕਰਨਾਟਕਾ, ਇਹ ਹੈਦਰਾਬਾਦ। ਅੱਜ ਵੀ ਉਹਨਾਂ ਦਾ ਜਿਹੜਾ ਰੈਵਨਿਊ ਰੈਕਰਡ ਹੈ ਉਸ ਦੇ ਵਿੱਚ ਜਿਹੜੀ ਜ਼ਮੀਨ ਬਾਦਸ਼ਾਹ ਦੀ ਹੁੰਦੀ ਸੀ, ਰਾਇਲ, ਉਹ ਜ਼ਮੀਨੇ ਖਾਲਸਾ ਉਹਨੂੰ ਲਿਖਿਆ ਜਾਂਦਾ ਸੀ। ਜਿਹੜੇ ਰੈਵਨਿਊ ਨਾਲ ਸੰਬੰਧਿਤ ਨੇ ਉਹ ਜਾਣਦੇ ਨੇ ਕਿ ਰਾਇਲ ਜਦੋਂ ਅਸੀਂ ਖਾਲਸੇ ਦੀ ਬਾਦਸ਼ਾਹਤ ਦੀ ਗੱਲ ਕਰਦੇ ਹਾਂ, ਖਾਲਸੇ ਦੀ ਰਾਇਲਟੀ ਦੀ ਗੱਲ ਕਰਦੇ ਹਾਂ, ਜਦੋਂ ਭਾਈ ਰਤਨ ਸਿੰਘ ਭੰਗੂ ਨੂੰ ਕੈਪਟਨ ਮਰੇ ਨੇ ਪੁੱਛਿਆ ਕਿ ਵੀ ਇਹ ਤੁਹਾਡਾ ਜਿਹੜਾ ਰਾਜ ਭਾਗ ਤੁਸੀਂ ਸਾਂਭੇ ਹੋਏ ਨੇ, ਇਹ ਤੁਹਾਡਾ ਬਲੱਡ ਜੈਨੇਸਿਸ ਕੀ ਹੈ, ਤੁਸੀਂ ਲੁਟੇਰੇ ਹੋ, ਤੁਸੀਂ ਖੋਈਆਂ ਹੋਈਆਂ ਨੇ ਇਹ ਰਿਆਸਤਾਂ, ਉਹ ਕਹਿੰਦਾ ਵੀ ਹਮ ਪਾਤਸ਼ਾਹੀ ਸਤਿਗੁਰ ਦੇਈ, ਸਾਨੂੰ, ਅਸੀਂ ਬੌਰਨ ਪਾਤਸ਼ਾਹ, ਸਾਨੂੰ ਕਿਸੇ ਤੋਂ ਲੈਣ ਦੀ ਖੋਣ ਦੀ ਲੋੜ ਨਹੀਂ, ਕਿਉਂਕਿ ਗੁਰੂ ਨੇ ਹੀ ਸਾਨੂੰ ਪਾਤਸ਼ਾਹ ਬਣਾਇਆ, ਗੁਰੂ ਨੇ ਹੀ ਸਾਨੂੰ ਸੋਵਰਨ ਬਣਾਇਆ। ਖਾਲਸਾ ਰਾਇਲ ਹੈ, ਖਾਲਸਾ ਉਸ ਅਕਾਲ ਪੁਰਖ ਤੋਂ ਬਿਨਾਂ ਕਿਸੇ ਦੀ ਈਨ ਨਹੀਂ ਮੰਨਦਾ। ਔਰ ਇਹੀ ਗੱਲ ਸਮੁੱਚੀ 18ਵੀਂ ਸਦੀ ਦੇ ਵਿੱਚ ਜਦੋਂ ਇਹ ਸਾਰੀ ਸਟਰਗਲ ਇੱਕ ਜਾਂ ਦੂਸਰੇ ਰੂਪ ਦੇ ਵਿੱਚ ਜਾਰੀ ਹੈ, ਮੁਗਲਾਂ ਦੇ ਖਿਲਾਫ, ਦਰਾ ਖੈਬਰ ਪਾਰ ਦੇ ਹਮਲਾਵਰਾਂ ਵੱਲੋਂ, ਮਰਾਠਿਆਂ ਦਾ ਪੰਜਾਬ ਦੇ ਉੱਤੇ 2 ਸਾਲ ਦਾ ਇਨਫਲਕਸ ਜਾਂ ਅੰਗਰੇਜ਼ਾਂ ਵੱਲੋਂ, ਤੇ ਸਿੱਖਾਂ ਦਾ ਇੱਕੋ ਹੀ ਪਾਰਟ ਹੈ ਕਿ ਹਮ ਪਾਤਸ਼ਾਹੀ ਸਤਿਗੁਰ ਦੇਈ, ਹੰਨੇ ਹੰਨੇ ਲਾਏ, ਜੈ ਜੈ ਬਹਿ ਜ਼ਮੀਨ ਮਲ, ਤਹਿ ਤਹਿ ਤਖਤ ਬਣਾਏ। ਹੰਨਾ ਘੋੜੇ ਦੀ ਕਾਠੀ ਨੂੰ ਕਹਿੰਦੇ ਨੇ ਵੀ ਅਸੀਂ ਤਾਂ ਪਾਤਸ਼ਾਹੀ ਜਿਹੜੀ ਹੈ, ਸੋਵਰਨਿਟੀ ਘੋੜੀ ਦੇ ਹੰਨੇ ਨਾਲ, ਕਾਠੀ ਨਾਲ ਬੰਨੀ ਹੋਈ ਹੈ, ਜਿੱਥੇ ਇੱਕ ਸਿੱਖ ਬੈਠਦਾ ਉੱਥੇ ਤਖਤ ਹੈ, ਕਿਉਂਕਿ ਉਹ ਤਖਤੋ ਤਾਜ, ਸਾਡੇ ਸਿਰ ਤੇ ਦਸਤਾਰਾਂ, ਸਾਡੇ ਗਾਤਰੇ ਕਿਰਪਾਨ। ਔਰ ਇਹੀ ਸਾਡੀ ਆਜ਼ਾਦੀ ਦੀ ਗੱਲ ਮੁੱਢਲੇ ਤੌਰ ਤੇ ਜਦੋਂ ਕਬੀਰ ਸਾਹਿਬ ਨੇ ਕਿ ਉਸ ਖੌਫ ਤੋਂ ਨਿਕਲ ਜਾਂਦਾ ਉਹ ਇਨਸਾਨ ਜਿਹੜਾ ਰੱਬ ਦੇ ਨਾਲ ਜੁੜਿਆ ਹੁੰਦਾ, ਤੇ ਇਹ ਵੀ ਕਬੀਰ ਸਾਹਿਬ ਦਾ ਸ਼ਬਦ ਹੀ ਹੈ, ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਘਾਓ, खेत जो मांडियो सूरमा अब जूझण को दाओ, सूरा सो पहचानिए जो लड़े दीन के हेत, पुरजा पुरजा कट मरे कबू न छाड़े खेत। ਹੁਣ ਇਹ ਕ੍ਰਾਈਟੇਰੀਆ ਰੱਖਿਆ, ਇਹ ਪੈਮਾਨਾ ਰੱਖਿਆ। ਤੇ ਜਦੋਂ ਤੁਸੀਂ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ 'ਚ ਦੇਖਦੇ ਹੋ ਕਿ ਇਸ ਰੂਹਾਨੀਅਤ ਦੀ ਦੁਨੀਆ 'ਚ ਇਸ ਰੱਬ ਨੂੰ ਸਮਰਪਿਤ ਹੋ ਕੇ ਸੱਚ, ਹੱਕ, ਇਨਸਾਫ ਦੀਆਂ ਕਦਰਾਂ ਕੀਮਤਾਂ ਲਈ ਖਲੋਣ ਦਾ ਪੈਮਾਨਾ ਕੀ ਹੈ, ਕ੍ਰਾਈਟੇਰੀਆ ਕੀ ਹੈ, ਤੇ ਗੁਰੂ ਨਾਨਕ ਪਾਤਸ਼ਾਹ ਦਾ ਹੀ ਇਹ ਸ਼ਬਦ ਹੈ, ਸ਼ਲੋਕ ਵਾਰਾਂ ਤੇ ਵਧੀਕ ਦੇ ਵਿੱਚ, ਜਿਹੜੇ, ਕਿਉਂਕਿ ਤੁਸੀਂ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਕ੍ਰਮ ਦੇਖਦੇ ਹੋ, ਸ਼ਲੋਕ ਦੇ ਨਾਲ ਪੌੜੀ ਹੁੰਦੀ ਹੈ ਜਾਂ ਅਸ਼ਟਪਦੀ ਹੁੰਦੀ ਹੈ। ਜਿਵੇਂ ਤੁਸੀਂ ਸੁਖਮਣੀ ਸਾਹਿਬ ਕਰਦੇ ਹੋ, 24 ਸ਼ਲੋਕ ਨੇ, ਅਸ਼ਟਪਦੀ ਦਾ ਮਤਲਬ 8 ਪਦੇ, 8 ਪਦੇ ਉਹਨੂੰ ਫੋਲੋ ਕਰਦੇ ਨੇ, ਔਰ ਜੋ ਕੁਝ ਸ਼ਲੋਕ ਦੇ ਵਿੱਚ ਕਿਹਾ ਹੋਇਆ ਉਹਦੀ ਇੰਟਰਪ੍ਰੀਟੇਸ਼ਨ ਹੁੰਦੀ ਹੈ। ਇਸੇ ਤਰ੍ਹਾਂ ਆਸਾ ਦੀ ਵਾਰ ਜਦੋਂ ਤੁਸੀਂ ਕੀਰਤਨ ਕਰਦੇ ਹੋ ਜਾਂ ਸੁਣਦੇ ਹੋ
ਤਾਂ ਉਹਦੇ 'ਚ ਵੀ ਸਲੋਕ ਹੈ ਜਿਹੜੀ ਉਹਦੇ ਨਾਲ ਪੌੜੀ ਹੈ, ਉਸ ਸਲੋਕ ਦੇ ਇੰਟਰਪ੍ਰੀਟੇਸ਼ਨ ਹੈ। ਤੇ ਜਿਹੜੇ ਸਲੋਕ ਵੱਧ ਗਏ ਉਹਨਾਂ ਦੇ ਨਾਲ ਪੌੜੀ ਨਹੀਂ ਹੈ, ਉਹ ਗੁਰੂ ਅਰਜਨ ਸਾਹਿਬ ਨੇ ਟੂਵਰਡਸ ਦਾ ਐਂਡ ਉਹਨਾਂ ਦਾ ਟਾਈਟਲ ਸਲੋਕ ਵਾਰਾਂ ਤੇ ਵਧੀਕ, ਕਿ ਜਿਹੜੇ ਵਾਰਾਂ ਚੋਂ ਨਿਕਲ ਕੇ ਆਏ। ਔਰ ਉਹਦੇ ਇਹ ਸਲੋਕ ਹੈ, ਜੋ ਤੋ ਪ੍ਰੇਮ ਖੇਲਨ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਕਿ ਜੇ ਤੈਨੂੰ ਪਿਆਰ ਦੀ ਖੇਡ ਖੇਡਣ ਦਾ ਸ਼ੌਕ ਹੈ, ਇਸ਼ਕ ਹਕੀਕੀ ਦੀ ਗੱਲ ਹੈ, ਇਸ਼ਕ ਮਜ਼ਾਜੀ ਦੀ ਨਹੀਂ। ਜੋ ਤੋ ਪ੍ਰੇਮ ਖੇਲਨ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਫਿਰ ਸਿਰ ਨੂੰ ਤਲੀ ਤੇ ਰੱਖ ਲੈ ਤੇ ਮੇਰੀ ਗਲੀ ਵਿੱਚ ਆ ਜਾ। ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਕਿ ਇਸ ਰਸਤੇ ਤੇ ਜਦੋਂ ਤੁਸੀਂ ਤੁਰ ਪਏ, ਪੈਰ ਪਾ ਦਿੱਤਾ, ਫਿਰ ਸਿਰ ਜਾਏਗਾ, ਪਿੱਠ ਨਹੀਂ ਹੋਏਗੀ। ਦਿਲਚਸਪ ਗੱਲ ਇਹ ਹੈ ਵੀ ਇਸ ਸਲੋਕ ਤੋਂ ਹੀ ਇੱਕਦਮ ਅਗਲਾ ਸਲੋਕ ਹੈ, ਨਾਲ ਕਿਰਾੜਾ ਦੋਸਤੀ ਕੂੜੈ ਕੂੜੀ ਪਾਏ, ਮਰਨ ਨਾ ਜਾਪੈ ਮੂਲਿਆ ਆਵੇ ਕਿਸੋ ਥਾਏ। ਇੱਕ ਪਾਸੇ ਇਸ਼ਕ ਹਕੀਕੀ ਦੇ ਪਿਆਰ ਦੇ ਪੁਤਲੇ ਹੋਣਗੇ ਜਿਹੜੇ ਪਿਆਰੇ ਤੋਂ ਆਪਾਂ ਕੁਰਬਾਨ ਕਰਨਗੇ, ਇੱਕ ਮਾਇਆ ਦੇ ਯਾਰ ਹੋਣਗੇ। ਕਿਰਾੜ ਇਹ ਕੋਈ ਜ਼ਾਤ ਸੂਚਕ ਲਫ਼ਜ਼ ਨਹੀਂ ਹੈ, ਬਿਰਤੀ ਹੈ, ਬਣਿਕ ਬਿਰਤੀ। ਜਦੋਂ ਅਸੀਂ ਕਹਿੰਦੇ ਹਿਸਾਬੀ ਕਿਤਾਬੀ ਬਿਰਤੀ, ਜਿਵੇਂ ਅੱਜ ਵੀ ਕਹਿਣਗੇ ਜੀ 1 1.5 ਲੱਖ ਸਿੱਖ ਮਰਵਾ ਲਿਆ, ਖੱਟਿਆ ਕੀ ਹੈ ਜੀ, ਐਵੇਂ ਖਾਲਿਸਤਾਨ ਦੇ ਨਾਅਰੇ ਲਾ ਕੇ ਭੜਕਾ ਕੇ ਉੱਥੇ ਮਰਵਾਈ ਜਾਂਦੇ ਨੇ ਨੌਜਵਾਨ। ਇਹ ਹੈ ਕਿਰਾੜ ਬਿਰਤੀ। ਜਦੋਂ ਤੁਸੀਂ ਸੌਦੇਬਾਜ਼ੀ 'ਚ ਪੈਂਦੇ ਹੋ ਤੇ ਗੁਰੂ ਸਾਹਿਬ ਨੇ ਉਸੇ ਹੀ ਸਲੋਕ ਤੋਂ ਅਗਲਾ ਸਲੋਕ ਇੱਕ ਪ੍ਰੇਮ ਦੇ ਖਿਡਾਰੀਆਂ ਦਾ, ਇੱਕ ਕਿਰਾੜਾਂ ਦਾ, ਨਾਲ ਕਿਰਾੜਾ ਦੋਸਤੀ ਕੂੜਾ ਕੂੜੀ ਪਾਏ। ਕਿ ਜੇ ਤੁਸੀਂ ਕਿਰਾੜ ਬਿਰਤੀ ਰੱਖੋਗੇ ਤੇ ਫਿਰ ਤੁਹਾਡੀ ਜ਼ਿੰਦਗੀ ਕੂੜ ਦੇ ਦੁਆਲੇ ਘੁੰਮੇਗੀ ਤੇ ਫਿਰ ਤੁਹਾਨੂੰ ਮੌਤ ਵੀ ਭੁੱਲ ਜਾਂਦੀ ਹੈ। ਤੁਸੀਂ ਦੇਖਦੇ ਹੋ ਵਿਹਾਰਕ ਤੌਰ ਤੇ ਜਿਹੜੇ ਮਾਇਆ ਦੇ ਲੜ ਲੱਗੇ ਹੁੰਦੇ ਨੇ, ਉਹਨਾਂ ਦਾ ਵਿਹਾਰ, ਉਹਨਾਂ ਦਾ ਇਖਲਾਕ, ਉਹਨਾਂ ਦਾ ਓਵਰਆਲ ਜੀਵਨ ਢੰਗ, ਜੀਵਨ ਸ਼ੈਲੀ ਕਿਹੋ ਜਿਹੀ ਬਣ ਜਾਂਦੀ ਹੈ। ਗੁਰੂ ਸਾਹਿਬ ਯਾਦ ਦਹਾਨੀ ਕਰਵਾਉਂਦੇ ਨੇ ਕਿ ਮੂਲੇ ਵਰਗਾ ਬੰਦਾ ਵੀ, ਹੁਣ ਭਾਈ ਮੂਲਾ ਸਿਆਲਕੋਟ ਦਾ ਰਹਿਣ ਵਾਲਾ, ਕਿਸੇ ਵੇਲੇ ਗੁਰੂ ਨਾਨਕ ਪਾਤਸ਼ਾਹ ਨੇ ਭਾਈ ਮਰਦਾਨੇ ਨੂੰ ਟਕਾ ਦੇ ਕੇ ਸ਼ਹਿਰ 'ਚ ਭੇਜਿਆ ਸੀ ਕਿ 1 ਪੈਸੇ ਦਾ ਸੱਚ ਤੇ 1 ਪੈਸੇ ਦਾ ਝੂਠ ਲੈ ਕੇ ਆ। ਤੇ ਭਾਈ ਮੂਲੇ ਨੇ ਉਹ ਟਕਾ ਰੱਖ ਲਿਆ ਸੀ ਤੇ ਕਾਗਜ਼ ਤੇ ਲਿਖ ਦਿੱਤਾ ਸੀ, ਮਰਨਾ ਸੱਚ ਤੇ ਜਿਉਣਾ ਝੂਠ। ਪਰ ਉਹੀ ਜਦੋਂ ਗੁਰੂ ਨਾਨਕ ਪਾਤਸ਼ਾਹ ਅਗਲੀ ਉਦਾਸੀ ਵੇਲੇ ਆਉਂਦੇ ਨੇ ਤੇ ਉਹਨਾਂ ਦੇ ਪਰਿਵਾਰ ਨੂੰ ਲੱਗਦਾ ਪਹਿਲਾਂ ਵੀ ਬਾਬੇ ਨਾਲ ਤੁਰਿਆ ਸੀ, ਲੈ ਗਿਆ ਸੀ ਬਾਬਾ ਉਜਾੜ ਕੇ, ਹੁਣ ਫੇਰ ਆ ਗਿਆ। ਉਹਨਾਂ ਕਿਹਾ ਹੈ ਨਹੀਂ ਮੂਲਾ, ਉਹਨਾਂ ਕਿਹਾ ਨਹੀਂ ਹੈ ਤਾਂ ਨਹੀਂ ਹੋ ਸੀ। 2-3 ਵਾਰ ਗੁਰੂ ਸਾਹਿਬ ਨੇ ਕਿਹਾ ਭਾਈ ਉਹ ਸਾਡਾ ਪਿਆਰਾ ਹੈ, ਜਗਿਆਸੂ ਹੈ। ਔਰ ਇਹ ਯਾਦ ਦਹਾਨੀ ਅੱਜ ਵੀ ਹਜ਼ੂਰ ਸਾਹਿਬ 'ਚ ਭਾਈ ਮੂਲੇ ਨਾਲ ਸੰਬੰਧਤ ਕਿ ਜੀ ਉਹਦੀ ਜੂਨ ਕਿਵੇਂ ਕੱਟੀ ਗਈ, ਉਹ ਇਤਿਹਾਸ ਇੱਕ ਵੱਖਰਾ ਹੈ। ਲੇਕਿਨ ਇਹ ਯਾਦ ਦਹਾਨੀ ਕਰਵਾਈ ਕਿ ਜਿਉਂ ਹੀ ਤੁਸੀਂ ਕਿਰਾੜ ਬਿਰਤੀ ਹੁੰਦੇ ਹੋ, ਤਿਉਂ ਹੀ ਪ੍ਰੇਮ ਦੀ ਜਿਹੜਾ ਇੱਕ ਪ੍ਰੇਮ ਭਗਤੀ ਹੈ ਖਾਲਸਾ ਹੋਣ ਦੇ ਲਈ, ਤੇ ਦੂਸਰਾ ਫਿਰ ਦੁਨਿਆਵੀ ਤੌਰ ਤੇ ਤੁਸੀਂ ਕਿੱਥੇ ਜਾ ਕੇ ਡਿੱਗਦੇ ਹੋ ਕਿ ਤੁਹਾਨੂੰ ਮੌਤ ਭੁੱਲ ਜਾਂਦੀ ਹੈ। ਇਹ ਜੀਵਨ ਦੇ ਵਿੱਚ ਬਰਾਬਰ ਕਰੰਟ ਨੇ, ਤੁਹਾਨੂੰ ਡੇ ਟੂ ਡੇ ਜ਼ਿੰਦਗੀ 'ਚ ਉਹ ਮਿਲਣਗੇ ਜਿਹੜੇ ਸਭ ਕੁਝ। ਜਦੋਂ ਤੁਸੀਂ ਸ਼ਹੀਦਾਂ ਦੀ ਗੱਲ ਕਰਦੇ ਹੋ, ਸਾਡੀ ਅਰਦਾਸ ਇਹ ਕਿਸੇ ਮਜ਼ਹਬ 'ਚ ਨਹੀਂ ਹੈ। ਹੁਣ ਅਰਦਾਸ 'ਚ ਸਾਨੂੰ ਕਿਉਂ ਰਿਮਾਈਂਡ ਕਰਵਾਇਆ ਜਾਂਦਾ? 10 ਗੁਰੂ ਸਾਹਿਬਾਨ ਨੂੰ, ਗੁਰੂ ਗ੍ਰੰਥ ਸਾਹਿਬ ਨੂੰ ਯਾਦ ਕਰਨ ਤੋਂ ਬਾਅਦ ਅਸੀਂ 5 ਪਿਆਰਿਆਂ, 4 ਸਾਹਿਬਜ਼ਾਦਿਆਂ, 40 ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨੇ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਈ, ਦੇਖ ਕੇ ਐਂਡਿਟ ਕੀਤਾ, 3 ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ, ਫਿਰ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, 3 ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਦੋਂ ਇਹ ਯਾਦ ਦਹਾਨੀ ਹੈ ਤੇ ਜੇ ਇਹ ਸਾਰਾ ਇਤਿਹਾਸ ਤੁਹਾਡੀ ਪਿੱਠ ਤੇ ਖੜਾ, ਇਹ ਤੁਹਾਨੂੰ ਰਿਮਾਈਂਡਰ ਹੈ ਕਿ ਤੁਹਾਡੇ ਸਿਰ ਦੇ ਉੱਤੇ ਉਗੇ ਹੋਏ ਇਹ ਵਾਲ ਨਹੀਂ ਨੇ, ਇਹ ਹੇਅਰ ਨਹੀਂ ਨੇ, ਇਹ ਵੈਸਟੀਜੀਅਲ ਆਰਗਨ ਨਹੀਂ ਹੈ, ਇਹ ਮਹਿਜ਼ ਇੱਕ ਖੂਬਸੂਰਤੀ ਦੇ ਲਈ ਨਹੀਂ ਹੈ, ਇਹ ਤਾਂ ਇਸ ਦਾ ਇੱਕ ਰੋਮ, ਇਹ ਤਾਂ ਸ਼ਹੀਦਾਂ ਦਾ ਉਹ ਕਰਜ਼ ਹੈ। ਇਹ ਤਾਂ ਉਹ ਹੈ ਜਿਸ ਨੂੰ ਭਾਈ ਨੰਦ ਲਾਲ ਜੀ ਨੇ ਜਦੋਂ ਇਹ ਕਿਹਾ ਮੂਏ ਮੁਬਾਰਕ, ਫਾਰਸੀ ਦੇ ਵਿੱਚ ਮੂਏ ਲਫ਼ਜ਼ ਕੇਸਾਂ ਲਈ ਹੁੰਦਾ ਹੈ। ਤੇ ਪੀਰ ਬੁੱਧੂ ਸ਼ਾਹ ਇੱਕ ਮੁਸਲਮਾਨ, ਇੱਕ ਸੈਯਦ, ਖੁਦ ਪੀਰ ਹੈ, ਸੈਯਦ ਬਹੁਤ ਉੱਚਾ ਰੁਤਬੇ ਵਾਲਾ ਹੈ। ਤੇ ਜੇ ਉਹਨਾਂ ਦੇ 2-3 ਪੁੱਤਰ, 300-400 ਮੁਰੀਦ
ਪਹਿਲੇ ਜੰਗ 'ਚ ਭੰਗਾਣੀ ਦਾ ਯੁੱਧ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਲਗਭਗ 19 ਸਾਲ ਦੀ ਉਮਰ ਦੇ ਨੇ, 22 ਧਾਰ ਦੇ ਸਾਰੇ ਜਿਹੜੇ ਹਿਲੀ ਰਾਜੇ ਨੇ ਉਹਨਾਂ ਦੀ ਜੁਆਇੰਟ ਫੌਜ ਹੈ, ਜਿਹੜੇ 400-500 ਪਠਾਨ ਭੇਜੇ ਸੀ ਬੁੱਧੂ ਸ਼ਾਹ ਨੇ ਗੁਰੂ ਸਾਹਿਬ ਕੋਲ ਰਖਵਾਏ ਸੀ ਨੌਕਰੀ ਤੇ, ਔਰੰਗਜ਼ੇਬ ਨੇ ਕੱਢੇ ਹੋਏ ਸੀ। ਉਹਨਾਂ 500 ਚੋਂ 400 ਦੌੜ ਗਏ। ਉਹਨਾਂ ਨੇ 22 ਧਾਰ ਦੇ ਪਹਾੜੀ ਰਾਜਿਆਂ ਨੇ ਉਹਨਾਂ ਨੂੰ ਖਰੀਦ ਲਿਆ। ਜਦੋਂ ਪੀਰ ਬੁੱਧੂ ਸ਼ਾਹ ਨੂੰ ਪਤਾ ਲੱਗਾ, ਉਹ ਆਪਣੇ ਬੱਚਿਆਂ ਨੂੰ ਲੈ ਕੇ, ਮੁਰੀਦਾਂ ਨੂੰ ਲੈ ਕੇ ਆਇਆ। 2-3 ਬੱਚੇ, 300-400 ਮੁਰੀਦ। ਉਸ ਜੰਗ ਦੇ ਵਿੱਚ ਸਿੱਖਾਂ ਔਰ ਮੁਸਲਮਾਨਾਂ ਦਾ ਸਾਂਝਾ ਖੂਨ ਡੁੱਲਦਾ 22 ਧਾਰ ਦੇ ਪਹਾੜੀ ਰਾਜਿਆਂ ਦੇ ਖਿਲਾਫ। ਤੇ ਜਦੋਂ ਗੁਰੂ ਸਾਹਿਬ ਉਸ ਮੁਕਾਮ ਤੇ, ਉਦੋਂ ਕੀ ਸਾਹਿਬਜ਼ਾਦਾ ਅਜੀਤ ਸਿੰਘ ਦਾ ਜਨਮ ਹੁੰਦਾ ਹੈ, ਉਹਨਾਂ ਦਾ ਨਾਮ ਵੀ ਅਜੀਤ ਰੱਖਿਆ ਜਾਂਦਾ ਹੈ ਕਿ ਵਿਕਟੋਰੀਅਸ। ਉਹ ਪਹਿਲੀ ਜੰਗ ਹੈ ਗੁਰੂ ਸਾਹਿਬ ਨੇ ਫਤਹ ਕੀਤੀ। ਸਭ ਯੋਧਿਆਂ ਨੂੰ ਸਿਰੋਪਾਓ ਦਿੱਤੇ ਜਾਂਦੇ ਨੇ। ਤੇ ਜਦੋਂ ਪੀਰ ਬੁੱਧੂ ਸ਼ਾਹ ਦੀ ਵਾਰੀ ਆਉਂਦੀ ਹੈ, ਉਹ ਗੁਰੂ ਸਾਹਿਬ ਦੇ ਉਹ ਕੇਸ ਜਿਹੜੇ ਕੰਘੇ ਦੇ ਵਿੱਚ ਨੇ, ਕੇਸ ਵਾਹੁਣ ਤੋਂ ਬਾਅਦ ਉਹ ਮੰਗਦੇ ਨੇ। ਅੱਜ ਵੀ ਨਾਭੇ ਦੇ ਵਿੱਚ ਸਿਰੋਪਾਓ ਸਾਹਿਬ ਗੁਰਦੁਆਰਾ, ਉਹ ਬਾਅਦ ਦੇ ਵਿੱਚ ਨਾਭੇ ਦੇ ਰਾਜੇ ਨੇ, ਉਹਨਾਂ ਦੇ ਪੀਰ ਬੁੱਧੂ ਸ਼ਾਹ ਦੇ ਜਿਹੜੇ ਵਾਰਸ ਸੀ ਉਹਨਾਂ ਤੋਂ ਉਹ ਖਰੀਦ ਲਿਆਏ ਸੀ। ਸੋ ਇਹ ਹੈ, ਜਦੋਂ ਅਸੀਂ ਸਿੱਖੀ ਦੀ ਗੱਲ, ਹੁਣ ਕਿਸੇ ਨੂੰ ਇਹ ਸਮਝ ਨਹੀਂ ਆ ਸਕਦਾ ਕਿਉਂਕਿ ਇਹ ਜਿਹੜੀ ਪਿਆਰ ਦੀ ਖੇਡ ਹੈ, ਇਸ਼ਕ ਦੀ ਖੇਡ ਹੈ, ਇਸ ਦੇ ਵਿੱਚ ਕੋਈ ਸ਼ਰਤਾਂ ਤਾਂ ਹੈ ਨਹੀਂ, ਇਸ ਦੇ ਵਿੱਚ ਕੋਈ ਇਫ ਐਂਡ ਬਟ ਨਹੀਂ ਹੈ। ਇਹ ਆਪਣਾ ਆਪਾ ਗੁਰੂ ਦੇ ਅੱਗੇ ਰੱਖ ਦੇਣਾ। ਸੋ ਜਿਹੜਾ ਕ੍ਰਾਈਟੇਰੀਆ ਗੁਰੂ ਨਾਨਕ ਪਾਤਸ਼ਾਹ ਨੇ ਰੱਖਿਆ ਸੀ ਪ੍ਰੇਮ ਦੀ ਖੇਡ ਦਾ, ਗੁਰੂ ਕਲਗੀਧਰ ਪਾਤਸ਼ਾਹ ਨੇ ਤਲਵਾਰ ਦੀ ਧਾਰ ਤੋਂ ਪਰਖ ਕੇ ਉਹ 5 ਜਿਹੜੇ ਸਾਊਥ ਇੰਡੀਆ, ਉਹ ਸਾਰੇ ਸਾਊਥ ਏਸ਼ੀਆ ਦੇ ਅੱਡ-ਅੱਡ ਖਿੱਤਿਆਂ ਤੋਂ ਨੇ। ਜ਼ਾਤ ਪਾਤ ਦੀ ਗੱਲ, ਇੱਕ ਐਸਾ ਕੋਡ ਜਿਹਦੇ ਤੋਂ ਅੱਜ ਤੱਕ ਵੀ ਅਸੀਂ ਛੁਟਕਾਰਾ ਨਹੀਂ ਪਾ ਸਕੇ। ਇੱਕ ਵੱਡਾ ਹਿੱਸਾ ਜਿਹੜਾ ਅੱਜ ਵੀ ਉਸ ਕਿਸਮ ਦਾ, ਔਰ ਜੇ ਕਦੇ ਅੱਗੇ ਪਿੱਛੇ ਨਾ ਹੋਏ ਤਾਂ ਜਦੋਂ ਪੁੱਤਰ ਧੀ ਦਾ ਵਿਆਹ ਸ਼ਾਦੀ ਕਰਨਾ ਹੁੰਦਾ, ਉਦੋਂ ਮੰਨੂ ਆ ਕੇ ਸਾਡੇ ਅੰਦਰ ਬੈਠ ਜਾਂਦਾ। ਉਦੋਂ ਸਾਡੇ ਸਾਹਮਣੇ ਗੁਰਸਿੱਖ ਕ੍ਰਾਈਟੇਰੀਆ ਨਹੀਂ ਹੁੰਦਾ। ਲੇਕਿਨ ਗੁਰੂ ਸਾਹਿਬ ਨੇ ਅੰਮ੍ਰਿਤ ਦੀ ਦਾਤ ਬਖਸ਼ਣ ਤੋਂ ਪਹਿਲਾਂ ਇਹ ਕਿਹਾ ਵੀ ਅੱਜ ਤੋਂ ਤੁਹਾਡੀ ਕੁਲ ਨਾਸ, ਕਰਮ ਨਾਸ, ਕਿਰਤ ਨਾਸ, ਵਰਣ ਨਾਸ, ਭਰਮ ਨਾਸ, ਤੁਸੀਂ ਖਾਲਸਾ ਹੋ। ਜਿਨ ਕੀ ਜ਼ਾਤ ਵਰਣ ਕੁਲ ਮਾਹੇ, ਸਰਦਾਰੀ ਨਾ ਬਹੀ ਕਦਾਹੇ, ਤਿਨ ਹੀ ਕੋ ਸਰਦਾਰ ਬਣਾਉ, ਤਬੈ ਗੋਬਿੰਦ ਸਿੰਘ ਨਾਮ ਕਹਾਉ। ਕਿ ਤੁਸੀਂ ਜਿਨ੍ਹਾਂ ਨੂੰ ਸਮਾਜ, ਔਰ ਇਹ ਗੱਲ, ਇਹ ਉਹ ਕੰਟੀਨਿਊਟੀ ਹੈ ਗੁਰੂ ਨਾਨਕ ਪਾਤਸ਼ਾਹ ਦੇ ਥਾਟ ਦੀ। ਗੁਰੂ ਕਲਗੀਧਰ ਪਾਤਸ਼ਾਹ ਨੇ ਫਾਈਨਲ ਸਟੈਂਪ ਲਾਈ ਉਸ ਧਰਤੀ ਤੇ। 230 ਵਰੇ 1469 ਚ ਗੁਰੂ ਨਾਨਕ ਸਾਹਿਬ ਪ੍ਰਕਾਸ਼ਮਾਨ ਹੁੰਦੇ ਨੇ। 1699 ਚ ਖਾਲਸਾ ਪੰਥ ਦੀ ਸਾਜਨਾ ਹੁੰਦੀ ਹੈ। 230 ਵਰੇ 10 ਜਾਮਿਆਂ ਦੇ ਵਿੱਚ ਉਹ ਮਨੁੱਖ ਘੜਿਆ। ਸਿੱਖ ਧਰਮ ਮਹਿਜ਼ ਇੱਕ ਅੱਡ ਧਰਮ ਨਹੀਂ ਹੈ। ਬਹੁਤ ਵਾਰ ਅਸੀਂ ਪੰਜਵਾਂ ਵੱਡਾ ਧਰਮ ਹੈ ਦੁਨੀਆ ਦਾ ਇੱਥੇ ਮੁਕਾ ਦਿੰਦੇ। ਸਿੱਖ ਤਹਿਜ਼ੀਬ ਹੈ, ਸਿੱਖ ਸਿਵਲਾਈਜੇਸ਼ਨ ਹੈ, ਸਿੱਖ ਉਹ ਸੱਭਿਆਚਾਰ ਹੈ ਜਿਹੜਾ ਗੁਰੂ ਸਾਹਿਬਾਨ ਨੇ 10 ਜਾਮਿਆਂ ਦੇ ਵਿੱਚ ਘੜਿਆ। ਅੰਗਰੇਜ਼ੀ ਦਾ ਲਫ਼ਜ਼ ਹੈ ਚਿਜ਼ਲਡ ਆਊਟ। ਉਸ ਦੇ ਵਿੱਚ ਉਸ ਖਿੱਤੇ ਦੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਦੇ ਕੋਲ ਸਵੈਮਾਨ ਨਹੀਂ ਸੀ। ਜੇ ਤੁਸੀਂ ਬ੍ਰਾਹਮਣਵਾਦ ਦਾ ਜ਼ਾਤ ਪਾਤੀ ਸਿਸਟਮ ਦੇਖੋ, ਤੁਸੀਂ ਅੰਦਾਜ਼ਾ ਹੀ ਨਹੀਂ ਲਾ ਸਕਦੇ। ਅੱਜ ਵੀ ਜਿਨ੍ਹਾਂ ਦੇ ਹੱਥ 'ਚ ਦਿੱਲੀ 'ਚ ਪਾਵਰ ਆਈ ਹੈ, ਉਹ ਕਰਨਾ ਕੀ ਚਾਹੁੰਦੇ ਨੇ? ਉਹ ਮੰਨੂ ਦਾ ਸਿਧਾਂਤ, ਮੰਨੂ ਸਮ੍ਰਿਤੀ, ਵਰਣ ਆਸ਼ਰਮ, ਤੁਸੀਂ ਉਹਨਾਂ ਦੇ ਪ੍ਰਤਿਸ਼ਠਾ ਦੇਖੋ, ਮੂਰਤੀ ਸਥਾਪਨ ਦੇਖੋ। ਆ ਵਕਫ ਦੇ ਥੱਲੇ ਮੁਸਲਮਾਨਾਂ ਦੀਆਂ ਪ੍ਰਾਪਰਟੀਆਂ ਖੋਣ। ਆਲਰੇਡੀ ਸਾਡੇ 4 ਜਿਹੜੇ ਸਭ ਤੋਂ ਪਵਿੱਤਰ ਔਰ ਵੱਡੀ ਆਮਦਨ ਵਾਲੇ ਜ਼ਰੀਏ ਵਾਲੇ ਇਤਿਹਾਸਕ ਗੁਰਦੁਆਰਿਆਂ ਦੇ ਥਾਂ ਸੀ, ਉਹਨਾਂ ਨੇ ਆਪਣੇ ਕਬਜ਼ੇ 'ਚ ਕੀਤੇ ਹੋਏ ਨੇ। ਤਖਤ ਹਜ਼ੂਰ ਸਾਹਿਬ 'ਚ ਉਹਨਾਂ ਦੇ ਬੋਰਡ ਦੇ ਮੈਂਬਰ ਬੈਠੇ ਨੇ, ਤਖਤ ਪਟਨਾ ਸਾਹਿਬ 'ਚ ਉਹਨਾਂ ਦੇ ਬੈਠੇ ਨੇ, ਦਿੱਲੀ ਕਮੇਟੀ 'ਚ ਉਹਨਾਂ ਦੇ ਦੁਮਛੱਲੇ ਨੇ। ਆ ਹਰਿਆਣਾ ਕਮੇਟੀ ਦੇ ਵਿੱਚ ਵੀ ਕਿਵੇਂ ਮਨੋਹਰ ਲਾਲ ਖੱਟੜ ਤੇ ਹੋਣ ਵਾਲਾ, ਇਹ ਸਾਰੇ ਕੀ ਖੇਡਾਂ ਖੇਡ ਰਹੇ ਨੇ। ਹੁਣ ਜਿਹੜਾ ਫਾਈਨਲ ਬਚਿਆ, ਜੋ ਕੁਝ ਅਕਾਲ ਤਖਤ ਸਾਹਿਬ ਨੂੰ ਲੈ ਕੇ ਜਿਸ ਕਿਸਮ ਦਾ ਇਹ ਮਾਹੌਲ ਬਣਾਇਆ ਹੋਇਆ, ਹਰ ਇੱਕ ਦੀ ਜਿਹੜੀ ਤੁਸੀਂ ਜੇ ਉਹਨਾਂ ਦੇ ਦੇਖੋ ਤਾਂ ਮੈਨੂੰ ਕਈ ਵਾਰ ਉਹਦੀ ਅਮਿਤ ਸ਼ਾਹ ਦੇ ਗਲ 'ਚ ਕਲੀਆਂ ਵਾਲਾ ਚੋਲਾ ਨਜ਼ਰ ਆਉਂਦਾ ਹੈ। ਤੇ ਹਰ ਇੱਕ ਜਿੰਨੀਆਂ ਵੀ ਤਰ੍ਹਾਂ ਇਸ ਵੇਲੇ ਕੋਈ ਬਾਗੀ ਦਾਗੀ, ਕੋਈ ਬਾਦਲ ਕੇ, ਕੋਈ ਚੈਲੰਜ ਕਰਨ ਵਾਲੇ, ਸਭ ਦੀ ਜਿਹੜੀ ਉਹ ਚੋਲੇ ਦੀ ਕਲੀ ਹੈ ਉਹ ਅਮਿਤ ਸ਼ਾਹ ਦੇ ਕੋਲ ਹੀ ਆ। ਕੌਣ ਕਿੱਧਰ ਨੂੰ ਘੁਮਾ ਰਿਹਾ? ਕਿਉਂਕਿ ਫਾਈਨਲੀ ਉਹ ਸਮਝਦੇ ਨੇ ਵੀ ਜੇ ਤੁਹਾਡੇ ਅਕਾਲ ਤਖਤ ਤੋਂ, ਜੇ ਤੁਹਾਡਾ ਸੈਂਟਰਲ ਪਲੇਸ, ਕਿਉਂਕਿ ਦਿੱਲੀ ਨੂੰ ਹਮੇਸ਼ਾ ਗੱਲ ਐਵੇਂ ਨਹੀਂ ਹੈ। ਜਦੋਂ ਦੋ ਰਬਾਬੀਆਂ ਨੇ, ਭਾਈ ਨੱਥਾ ਤੇ ਅਬਦੁੱਲਾ ਨੇ, ਜਦੋਂ 6ਵੇਂ ਪਾਤਸ਼ਾਹ ਨੇ ਮੀਰੀ ਪੀਰੀ ਦੀਆਂ ਤਲਵਾਰਾਂ ਪਹਿਨੀਆਂ, ਅਕਾਲ ਤਖਤ ਹੋਣ ਦੇ ਵਿੱਚ ਆਂਦਾ, ਤੇ ਜਿਹੜੀ ਉਹਨਾਂ ਨੇ ਵਾਰ ਗਾਵੀ ਸੀ ਉਹ ਆਪਣੇ ਆਪ 'ਚ ਲਾਈਨ ਡਿਫਾਈਨ ਕਰ ਦਿੰਦੇ ਸੀ। ਉਸ 2 ਤਲਵਾਰੀ ਬੱਧੀਆਂ,
ਹੁਣ ਬਹੁਤ ਵਾਰ ਇਹ ਲਫ਼ਜ਼ ਤਲਵਾਰਾਂ ਪਹਿਨੀਆਂ ਜਾਂਦੀਆਂ ਨੇ, ਬੰਨੀਆਂ ਤੇ ਨਹੀਂ ਜਾਂਦੀਆਂ। ਹੁਣ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਨੇ ਰਾਜਯੋਗ ਟੁਗੈਦਰਨੈਸ ਦਿੱਤੀ, ਔਰ ਇਹੀ ਕਾਰਨ ਹੈ ਕਿ ਭਾਈ ਸੱਤੇ ਤੇ ਬਲਵੰਡ ਨੇ ਕਿਹਾ, ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਂਵ ਦੇ, ਕਿ ਜਿਹੜਾ ਗੁਰੂ ਨਾਨਕ ਪਾਤਸ਼ਾਹ ਨੇ ਰਾਜ ਚਲਾਇਆ, ਕਿਲਾ ਸੱਚ ਦਾ, ਉਸ ਦੀ ਨੀਂਹ, ਉਸ ਦੀ ਫਾਊਂਡੇਸ਼ਨ, ਉਸ ਦੀ ਬੁਨਿਆਦ ਬੜੀ ਪੁਖਤਾ ਹੈ। ਹੁਣ ਇਹ ਰਾਜ ਤੇ ਯੋਗ ਇਕੱਠੇ ਕਰ ਦਿੱਤੇ ਗੁਰੂ ਨਾਨਕ ਪਾਤਸ਼ਾਹ ਨੇ, ਜਿੱਥੇ ਉਹਨਾਂ ਨੇ ਰੂਹਾਨੀਅਤ ਦਾ ਰਸਤਾ ਦੱਸਿਆ, ਨਾਲ ਦੀ ਨਾਲ ਕਿਰਤ ਨੂੰ ਵਡਿਆਉਂਦਿਆਂ ਸੋਸ਼ਲ ਸਿਸਟਮ ਵੀ, ਜਦੋਂ ਅਸੀਂ ਸਿਵਲਾਈਜੇਸ਼ਨ ਦੀ ਗੱਲ ਕਰਦੇ ਹਾਂ, ਉਸ ਦੇ ਵਿੱਚ ਧਾਰਮਿਕ, ਸਮਾਜਿਕ, ਆਰਥਿਕ, ਸਿਆਸੀ, ਇਹ ਸਾਰੇ ਹੀ ਉਹਦੇ ਤੱਤ ਹੁੰਦੇ ਨੇ। ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਇਹ ਫਰਮਾਇਆ ਕਿ ਗੁਰ ਪੀਰ ਸਦਾਏ ਮੰਗਣ ਜਾਏ, ਤਾਂ ਕਿ ਮੂਲ ਨਾ ਲੱਗੀਐ ਪਾਏ, ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਤੇ ਅੱਜ ਸਾਡੀ ਵੱਡੇ ਤਬਕੇ ਦਾ ਹਾਲ ਕੀ ਹੈ? ਜੇ 12,300 ਪਿੰਡ ਹੈ ਪੰਜਾਬ ਦਾ, ਤੇ 4 ਗੁਣਾ ਇਹਨੂੰ ਜਰਬ ਦੇ ਦਿਓ, ਉਹ ਡੇਰੇ ਨੇ। ਅੱਜ ਸਾਨੂੰ ਜਿਸ ਗੁਰੂ ਨਾਨਕ ਦਾ ਘਰ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮਾਲਾ ਮਾਲ, ਜਿਹਨੂੰ ਦੁਨੀਆ ਦੇਖ ਰਹੀ ਹੋਏ ਕਿ ਭਾਈ ਇੱਥੋਂ ਅਗਵਾਈ ਨਿਕਲਣੀ ਹੈ, ਸਾਡੇ ਕੋ ਪੀਰਾਂ ਦੀਆਂ ਕਬਰਾਂ ਤੇ ਜਾ ਕੇ ਕੋਈ ਹਰੀ ਚਾਦਰ ਚੜਾ ਰਿਹਾ ਹੋਏ, ਕੋਈ ਕਿਸੇ ਵੈਸ਼ਨੋ 'ਚ ਕਰ ਰਿਹਾ, ਚੰਗੇ ਭਲੇ ਸੰਸਥਾਵਾਂ, ਸੰਤ ਜਰਨੈਲ ਸਿੰਘ ਪਿੰਡਾਂ ਵਾਲੇ ਕਿੱਥੇ, ਤੇ ਕੌਣ ਜਾ ਕੇ ਉੱਥੇ ਕੁੰਭ ਨਹਾ ਰਹੇ ਨੇ, ਉਹ ਇੱਕ ਸਵਾਮੀ ਕਿ ਕੌਣ, ਉਹਦੇ ਜਾ ਕੇ ਇੱਥੋਂ ਵਾਲਾ ਇੱਕ ਤੁਹਾਡੇ ਇੰਡੀਆਨਾ 'ਚੋਂ ਔਰ ਦੂਸਰੇ 'ਚੋਂ ਜਾ ਕੇ ਉੱਥੇ ਉਹਨੂੰ ਕਹਿ ਰਿਹਾ ਜੀ ਮੇਰੇ ਮਨ ਨੂੰ ਸ਼ਾਂਤੀ ਨਹੀਂ ਮਿਲਦੀ, ਇੱਥੇ ਮੁੰਡੇ ਕੁੜੀਆਂ ਨੂੰ ਭੰਗ ਪੀਣ ਤੇ ਲਾਇਆ ਹੋਇਆ। ਇਹ ਜਦੋਂ ਤੁਸੀਂ ਸਾਰੀ ਗਿਰਾਵਟ, ਡੀਜਨਰੇਸ਼ਨ ਦੇਖਦੇ ਹੋ, ਜਿਸ ਲੈਵਲ ਦੇ ਉੱਤੇ ਚਲਾ ਗਿਆ, ਇਹੀ ਗੁਲਾਮੀ ਹੈ। ਗੁਲਾਮੀ ਮੈਂ ਇਹ ਨਹੀਂ ਹੁੰਦੀ ਵੀ ਕਿਸੇ ਨੇ ਹੱਥਕੜੀਆਂ ਲਾ ਦੇਣੀਆਂ ਹੁੰਦੀਆਂ, ਬੇੜੀਆਂ। ਇੱਕ ਉਹ ਕਲਚਰ ਸਿਰਜ ਦਿੱਤਾ ਜਾਂਦਾ ਹੈ ਕਿ ਜਿਹੜਾ ਅਸਲ ਤੁਹਾਡਾ ਹੁੰਦਾ ਤੁਹਾਨੂੰ ਭੁੱਲ ਜਾਂਦਾ ਵੀ ਤੁਸੀਂ ਕੌਣ ਸੀ, ਤੁਸੀਂ ਕਿੱਥੇ ਸੀ। ਜਦੋਂ ਸੰਤ ਪਿੰਡਾਂ ਵਾਲੇ ਕਹਿੰਦੇ ਸੀ ਭਾਈ ਮੈਂ ਤਾਂ ਤੁਹਾਨੂੰ ਦਿਖਾ ਰਿਹਾ ਵੀ ਤੁਸੀਂ ਗੁਰੂ ਦੇ ਪੁੱਤਰ ਹੋ, ਪੁੱਤਰੀਆਂ ਹੋ, ਔਰ ਤੁਸੀਂ ਕਿਹਨਾਂ ਦੇ ਨਾਲ, ਤੁਸੀਂ ਬਾਦਸ਼ਾਹਾਂ ਦੇ ਪੁੱਤਰ ਹੋ, ਤੁਸੀਂ ਸ਼ੇਰਾਂ ਦੇ ਬੱਚੇ ਹੋ, ਪਰ ਤੁਹਾਡਾ ਜੀਵਨ ਪੱਧਤੀ ਕੀ ਹੈ, ਜੀਵਨ ਢੰਗ ਕੀ ਹੈ। ਔਰ ਇਹੀ ਪਾਠ ਜਦੋਂ ਭਾਈ ਨੱਥੇ ਤੇ ਅਬਦੁੱਲੇ ਨੇ ਲਾਈਨ ਖਿੱਚੀ ਸੀ, ਉਸ 2 ਤਲਵਾਰੀ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਪੱਗ ਤੇਰੀ ਕੀ ਜਹਾਂਗੀਰ ਦੀ। ਇਹ ਲਾਈਨਸ ਐਵੇਂ ਹੀ ਡਰਾ ਹੁੰਦੀਆਂ ਨੇ। ਤੁਸੀਂ ਦੇਖਦੇ ਹੋ ਕਿ ਲੜਾਈ, ਜੇ ਬਾਬਾ ਦੀਪ ਸਿੰਘ ਦੀ ਅਸੀਂ ਜਿਹੜਾ ਇਤਿਹਾਸਕ ਵਾਕਿਆ ਕਹਿੰਦੇ ਆ ਜੀ, 2 ਧਾਰੇ ਖੰਡੇ ਨਾਲ ਉਹਨਾਂ ਲੀਕ ਖਿੱਚ ਦਿੱਤੀ ਵੀ ਆ ਜਾਓ, ਇੱਕ ਪਾਸੇ ਜਿਨ੍ਹਾਂ ਨੇ ਹਰਮੰਦਰ ਸਾਹਿਬ ਦੀ ਪਵਿੱਤਰਤਾ ਲਈ ਕੁਰਬਾਨ ਹੋਣਾ, ਉਹ ਆ ਜਾਓ, ਜਿਨ੍ਹਾਂ ਘਰਾਂ ਨੂੰ ਜਾਣਾ ਘਰਾਂ ਨੂੰ ਚਲੇ ਜਾਓ। ਇਹ ਲਾਈਨ ਹਮੇਸ਼ਾ, ਇਹ ਸਾਡੇ ਅੰਦਰ ਵੀ ਦੁਬਿਧਾ ਹੈ, ਜਿਹੜੀ ਦੁਬਿਧਾ ਸਾਨੂੰ ਕਿਸੇ ਪਾਸੇ ਲੱਗਣ ਨਹੀਂ ਦਿੰਦੀ। ਸ਼ਬਦ ਲਾਗ ਮਨੇ ਛਾੜ ਦੁਬਿਧਾ ਕੀ ਕੁਰੀਆ, ਇਹ ਜਿਹੜੀ ਦੁਬਿਧਾ ਇਹ ਨਾਲ ਨਾਲ ਹੈ। ਤੇ ਜਦੋਂ ਤੁਸੀਂ ਇਹ ਡਿਸਾਈਡ ਕਰ ਲੈਂਦੇ ਹੋ, ਕਮਰ ਕੱਸਾ ਕਰਕੇ ਇਸ ਜਿਹੜਾ ਮੈਦਾਨ ਦੇ ਵਿੱਚ ਕੁੱਦਦੇ ਹੋ, ਤੇ ਉਹ ਅਕਾਲ ਤਖਤ ਦੇ ਫਾਲੋਅਰ ਵਾਲੀ ਗੱਲ ਹੈ। ਤੇ ਦੂਜੇ ਪਾਸੇ ਦਿੱਲੀ ਤਖਤ ਇਹਨਾਂ 4 ਸਦੀਆਂ 'ਚ ਕੁਛ ਨਹੀਂ ਬਦਲਿਆ ਹੈ, ਵਸਟ ਹੋਇਆ। ਅੱਜ ਜਿਨ੍ਹਾਂ ਦੇ ਕੋਲ ਪਾਵਰ ਹੈ, ਉਹ ਮੁਗਲਾਂ ਤੋਂ ਵੱਧ ਜ਼ਾਲਮ ਨੇ, ਅੰਗਰੇਜ਼ਾਂ ਤੋਂ ਵੱਧ ਸ਼ੈਤਾਨ ਨੇ। ਤੇ ਆਲਰੇਡੀ ਚਾਣਕਿਆ ਨੀਤੀ ਤੋਂ ਲੈ ਕੇ ਇਹਨਾਂ ਦੇ ਕੋਲੋਂ ਸਾਰੇ ਹੀ ਸਾਮ-ਦਾਮ, ਦੰਡ ਭੇਦ ਦੇ ਘਟੀਆ ਹਥਿਆਰ ਨੇ। ਔਰ ਇਸ ਸਾਰੇ ਦੇ ਚਲਦੇ ਆ, ਜੇ ਸਾਡੀ ਤਾਕਤ ਹੈ, ਸਾਡਾ ਇਤਿਹਾਸ ਹੈ, ਸਾਡਾ ਵਿਰਸਾ ਹੈ, ਜੇ ਤੁਸੀਂ ਬੱਚੇ ਬੱਚੀਆਂ ਨੂੰ ਇਤਿਹਾਸ ਦੇ ਨਾਲ ਜੋੜੋਗੇ, ਅਰਦਾਸ ਦੇ ਹੀ ਜੇ ਅਰਥ ਸਮਝ ਆ ਜਾਣ, ਤੇ ਤੁਹਾਨੂੰ ਸਮੁੱਚੀ ਫਿਲਾਸਫੀ ਸਿੱਖੀ ਦੀ ਸਮਝ ਆ ਜਾਂਦੀ ਹੈ। ਕਿਉਂਕਿ ਇਸ ਸਾਰੇ ਚੋਂ ਨਿਕਲ ਕੇ ਅਖੀਰ ਦੇ ਵਿੱਚ ਅਸੀਂ ਅਰਦਾਸ ਸਾਡੀ ਅਕਾਲ ਪੁਰਖ ਵਾਚਕ ਹੈ, ਅਸੀਂ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਤੇ ਅਖੀਰ 'ਚ ਅਸੀਂ ਕੀ ਮੰਗਦੇ ਹਾਂ ਅਕਾਲ ਪੁਰਖ ਤੋਂ? ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਇਹ ਗੁਰਬਾਣੀ ਦੀ ਤੁਕ ਨਹੀਂ ਹੈ, ਕਿਸੇ ਗੁਰਬਾਣੀ 'ਚ ਨਾਨਕ ਤੋਂ ਬਿਨਾਂ ਕੋਈ ਤੁਕ ਗੁਰਬਾਣੀ ਨਹੀਂ। ਇਹ 5 ਲਫ਼ਜ਼ਾਂ ਦਾ ਮੇਲ ਹੈ। 18ਵੀਂ ਸਦੀ ਤੋਂ ਸਾਨੂੰ ਵਿਰਸੇ 'ਚ ਮਿਲਿਆ ਕਿ ਅਸੀਂ ਗੁਰੂ ਨਾਨਕ ਦੇ ਸਿੱਖ ਹਾਂ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸ਼ਰਣਾਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸ਼ਰਨ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥ। ਕਿ ਅਕਾਲ ਪੁਰਖ, ਮੈਂ ਨਾਨਕ ਦੀ ਉਂਗਲ ਫੜੀ ਹੋਈ ਹੈ ਗੁਰੂ ਨਾਨਕ ਪਾਤਸ਼ਾਹ ਦੇ, ਤੇ ਹੁਣ ਤੂੰ ਹੀ ਰੱਖਣਾ। ਬਾਬਾ ਨਾਨਕ ਨੂੰ ਮੈਂ ਆਪਣਾ ਆਪਾ ਦਿੱਤਾ ਹੋਇਆ। ਇਹ ਹੈ ਨਾਨਕ। ਜਦੋਂ ਅਸੀਂ ਇਹ ਕਹਿੰਦੇ ਹਾਂ ਨਾਨਕ ਨਾਮ, ਅਲਟੀਮੇਟਲੀ
ਅਸੀਂ ਸਾਰੇ ਦਾਨ ਮੰਗਦੇ ਹਾਂ, ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਗਿਫਟ, ਇਹ ਗਿਫਟਸ ਨੇ। ਫਿਰ ਅਸੀਂ ਕਹਿੰਦੇ ਦਾਨਾ ਸਰਦਾਨ, ਕਿ ਸਭ ਤੋਂ ਵੱਡੀ ਗਿਫਟ ਨਾਮਦਾਨ। ਕਿਉਂਕਿ ਜਦੋਂ ਰੱਬ ਦੀ ਯਾਦ ਸਾਡੇ ਅੰਦਰ ਹੁੰਦੀ ਹੈ, ਵੱਡੀਆਂ ਵੱਡੀਆਂ ਆਬਸਟੈਕਲਸ, ਵੱਡੀਆਂ ਵੱਡੀਆਂ ਰੁਕਾਵਟਾਂ ਇਹ ਸਾਨੂੰ ਕਮਜ਼ੋਰ ਨਹੀਂ ਕਰਦੀਆਂ। ਭਾਈ ਨੰਦ ਲਾਲ ਬਹੁਤ ਵੱਡੇ ਸਿੱਖ ਹੋਏ ਨੇ, ਬਹੁਤ ਵੱਡੇ ਫਾਰਸੀ ਦੇ ਸ਼ਾਇਰ ਹੋਏ ਨੇ। ਗੁਰੂ ਸਾਹਿਬ ਦਾ ਜਿੰਨਾ ਨੇੜਤਾ ਔਰ ਜਿਸ ਪਿਆਰ 'ਚ ਉਹਨਾਂ ਨੇ ਪਰਸ਼ੀਅਨ ਦੇ ਵਿੱਚ ਗੁਰੂ ਸਾਹਿਬ ਦੇ ਸੋਹਲੇ ਗਾਏ ਨੇ, ਅੱਜ ਵੀ ਜਦੋਂ ਅਸੀਂ ਇਹ ਪੜ੍ਹਦੇ ਹਾਂ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਏਜ਼ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ, ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ, ਸ਼ਾਹ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ, ਇਹ ਭਾਈ ਨੰਦ ਲਾਲ ਨੇ। ਤੇ ਭਾਈ ਨੰਦ ਲਾਲ ਯਾਦ ਦਹਾਨੀ ਕਰਵਾਉਂਦੇ ਨੇ ਵੀ ਇਹ ਜਿਹੜੀ ਜ਼ਿੰਦਗੀ ਦੇ ਅੰਦਰ ਗਮ ਹੈ, ਉਦਾਸੀ ਹੈ, ਜਦੋਂ ਤੁਹਾਡੇ ਢਹਿੰਦੀ ਕਲਾ ਦੇ ਪਲ ਹੁੰਦੇ ਨੇ, ਕੀ ਹੈ? ਤੇ ਉਹ ਕਹਿੰਦੇ ਨੇ ਗਫਲਤ ਅਜ਼ ਯਾਦੇ ਖੁਦਾ, ਖੁਦਾ ਦੀ ਯਾਦ ਤੋਂ ਗਫਲਤ, ਰੱਬ ਨੂੰ ਭੁਲਾ ਦੇਣਾ, ਇਹੀ ਗਮ ਹੈ। ਤੇ ਸ਼ਾਦੀ ਕੀ ਹੈ? ਫਾਰਸੀ ਦੇ ਵਿੱਚ ਸ਼ਾਦੀ ਖੁਸ਼ੀ ਨੂੰ ਕਹਿੰਦੇ ਨੇ। ਅਸੀਂ ਵਿਆਹ ਲਈ ਵੀ ਇਹ ਲਫ਼ਜ਼ ਇਸਤੇਮਾਲ ਕਰਦੇ ਕਿ ਸ਼ਾਦੀ ਹੈ ਜਦੋਂ ਉਹ ਗੁਰੂ ਯਾਦ ਆਉਂਦਾ ਹੈ, ਰੱਬ ਯਾਦ ਆਉਂਦਾ ਹੈ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਅੱਗੇ ਤਾਂ ਤੁਰਨ ਨੂੰ ਜੀ ਨਹੀਂ ਕਰਦਾ, ਹੈ ਮੇਰੀ ਮਾਂ ਮੈਂ ਆਨੰਦ 'ਚ ਹੈ, ਸਟੇਟ ਆਫ ਬਲਿਸ 'ਚ ਹੈ, ਸਟੇਟ ਆਫ ਜੋਏ 'ਚ ਹੈ, ਸਟੇਟ ਆਫ ਐਕਸਟੈਸੀ 'ਚ ਹੈ, ਗੁਰੂ ਮੈਨੂੰ ਮਿਲ ਗਿਆ ਹੈ। ਇਹੀ ਜੀਵਨ ਦੇ ਅੰਦਰ ਗਫਲਤ ਦੇ ਵਿੱਚ ਸੌ ਜਾਣਾ, ਉਹ ਮਰ ਜਾਣਾ, ਜਿਸ ਨੂੰ ਗੁਰੂ ਅਰਜਨ ਸਾਹਿਬ ਨੇ ਯਾਦ ਦਹਾਨੀ ਕਰਵਾਈ, ਨਾਮ ਬਿਨਾ ਜੇਤਾ ਵਿਵਹਾਰ, ਜਿਉਂ ਮਿਰਤਕ ਮਿਥਿਆ ਸੀਗਾਰ। ਇੱਥੇ ਡੈਡ ਬਾਡੀ ਨੂੰ ਕਿਵੇਂ ਉਹ ਸ਼ਿੰਗਾਰ ਕੇ ਲਿਆਉਂਦੇ ਨੇ, ਕਿਵੇਂ ਪੂਰਾ ਉਹਦਾ ਮੇਕਅਪ ਕੀਤਾ ਜਾਂਦਾ ਹੈ। ਤੇ ਗੁਰੂ ਸਾਹਿਬ ਨੇ ਕਿਹਾ ਵੀ ਜੇ ਅੰਦਰ ਰੱਬ ਨਹੀਂ ਵਸਦਾ, ਉਹਦੀ ਯਾਦ ਨਹੀਂ ਹੈ, ਨਾਮ ਨਹੀਂ ਹੈ, ਤੇ ਇਵੇਂ ਹੀ ਹੈ ਜਿਵੇਂ ਮੁਰਦੇ ਨੂੰ ਸ਼ਿੰਗਾਰ ਕੀਤਾ ਹੋਇਆ ਸੀ। ਤੁਰਦੇ ਫਿਰਦੇ ਉਸ ਮੁਰਦੇ ਵਾਂਗ ਹੈ ਜਿਸ ਦੇ ਵਿੱਚ ਉਸ ਰੱਬ ਦੀ ਯਾਦ ਦੀ ਧੜਕਣ ਨਹੀਂ ਹੈ। ਤੇ ਇਸ ਲਈ ਅਸੀਂ ਸਾਸ ਗੁਰੂ ਤੋਂ ਮੰਗਦੇ ਹਾਂ ਕਿ ਸਾਨੂੰ ਉਹ ਨਾਮ ਨਾ ਭੁੱਲੇ। ਇਹੀ ਅਸੀਂ ਅਕਾਲ ਪੁਰਖ ਤੋਂ ਮੰਗਦੇ ਹਾਂ। ਤੇ ਜੇ ਨਾਨਕ ਦਾ ਹੱਥ ਫੜਿਆ ਹੋਇਆ, ਨਾਮ ਅੰਦਰ ਵਸਦਾ, ਫਿਰ ਚੜ੍ਹਦੀ ਕਲਾ ਤੋਂ ਬਿਨਾਂ ਹੋਰ ਕਿਹੜੀ ਕਲਾ ਹੋ ਸਕਦੀ? ਢਹਿੰਦੀ ਕਲਾ ਲਫ਼ਜ਼ ਤਾਂ ਸਿੱਖ ਡਿਕਸ਼ਨਰੀ ਦਾ ਹੀ ਨਹੀਂ ਹੈ। ਸਿਰ ਤੇ ਆਰੇ ਨੇ, ਤੇ ਜੇ ਆਰਾ ਚੱਲਣ ਦੇ ਲਈ ਸਿਰ ਤੇ ਟਿਕਾਉਂਦਾ ਜਲਾਦ ਉਹ ਦੇਖ ਰਿਹਾ। ਤੇ ਭਾਈ ਮਤੀ ਦਾਸ ਜਲਾਦ ਦਾ ਹੱਥ ਫੜ ਕੇ ਕਹਿੰਦੇ ਨੇ, ਆਰਾ ਪਿਆਰਾ ਲਗਤ ਹੈ ਕਾਰਾ ਕਰੋ ਬਣਾਏ। ਆਰਾ ਬਹੁਤ ਪਿਆਰਾ ਲੱਗਦਾ ਹੈ, ਪਰ ਇਹਦੇ ਦੰਦੇ ਖੁੰਡੇ ਨੇ, ਇਹਨਾਂ ਨੂੰ ਜ਼ਰਾ ਤਿੱਖਿਆ ਕਰ। ਇਹ ਹੈ ਪਰਖ। ਇਹ ਇਕੱਲੀ ਸਿਰਫ ਆਨੰਦਪੁਰ ਦੇ ਸ਼ਿਵਾਲਕ ਦੀਆਂ ਪਹਾੜੀਆਂ 'ਚ ਉਸ 1699 ਦੀ ਵਿਸਾਖੀ, ਜਿਸ ਨੂੰ ਸਰ ਕਪੂਰ ਸਿੰਘ ਹੋਰਾਂ ਨੇ ਲਿਖਿਆ ਬੈਸਾਖੀ ਆਫ ਗੁਰੂ ਗੋਬਿੰਦ ਸਿੰਘ। ਬੇਸ਼ੱਕ ਵਿਸਾਖੀ ਸਦੀਆਂ ਤੋਂ, ਮਿਲੇਨੀਅਮਸ ਤੋਂ ਮਨਾਈ ਜਾਂਦੀ ਸੀ, ਮੌਸਮ ਵੀ ਚੰਗਾ ਹੁੰਦਾ ਹੈ, ਹਾਰਵੈਸਟਿੰਗ ਵੀ ਹੁੰਦੀਆਂ ਨੇ, ਪਰ ਇਹ ਗੁਰੂ ਕਲਗੀਧਰ ਪਾਤਸ਼ਾਹ ਨੇ ਉਸ ਵਿਸਾਖੀ ਨੂੰ ਉਹ ਅਰਥ ਦਿੱਤੇ। ਹਾਲਾਂ ਵਿਸਾਖੀ ਦੇ ਇਕੱਠ ਜਦੋਂ ਅਸੀਂ ਇਤਿਹਾਸਕ ਪੱਖ ਤੋਂ ਦੇਖਦੇ ਹਾਂ ਕਿ ਗੁਰੂ ਅਮਰਦਾਸ ਜੀ ਨੇ ਆਪਣੇ ਸਿੱਖ ਜਿਹੜੇ ਨੇ ਉਹ ਗੋਇੰਦਵਾਲ ਦੇ ਰਹਿਣ ਵਾਲੇ, ਉਹਨਾਂ ਦਾ ਹਿਸਟਰੀ 'ਚ ਆਉਂਦਾ, ਉਹਨਾਂ ਨੂੰ ਕਿਹਾ ਜੀ ਕਿ ਪਹਿਲਾ ਇਕੱਠ ਕਰੀਏ ਸੰਗਤ ਦਾ, ਕਿਉਂਕਿ ਬੌਲੀ ਸਾਹਿਬ ਬਣ ਜਾਂਦੀ ਹੈ। ਔਰ ਭਾਈ ਪਾਰੋ ਉਹਨਾਂ ਦਾ ਨਾਂ ਹਿਸਟਰੀ 'ਚ ਲਿਖਿਆ। ਔਰ ਪਹਿਲਾ ਇਕੱਠ ਵਿਸਾਖ ਦੇ ਦਿਨ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਸਮੁੱਚੇ ਸਿੱਖਾਂ ਨੂੰ ਜਿਹੜਾ ਉਹ ਹੁਕਮਨਾਮੇ ਭੇਜ ਕੇ, ਔਰ ਉਹ ਕੰਟੀਨਿਊਟੀ ਸੀ ਜਦੋਂ ਕਿ 1699 ਦੀ ਵਿਸਾਖੀ ਵਿਸ਼ੇਸ਼ ਸੱਦਿਆਂ ਦੇ ਨਾਲ ਜਿਹੜੀ ਹੈ ਉਸ ਦੂਰ ਦਰਾਡਿਓਂ ਸਿੱਖ ਪਹੁੰਚਦੇ ਨੇ। ਔਰ ਇਹ ਖਾਲਸਾ ਜਿਹੜੀ ਉਸ ਥਾਟ ਨੂੰ ਹੀ, ਜਦੋਂ ਅਸੀਂ 10 ਪਾਤਸ਼ਾਹ ਦੀ ਗੱਲ ਕੀਤੀ, ਗੁਰੂ ਨਾਨਕ ਪਾਤਸ਼ਾਹ ਨੇ ਉਹ ਸਿਧਾਂਤ ਲਏ ਕੀਤੇ, ਜਿਨ੍ਹਾਂ ਦੇ ਵਿੱਚ ਜਦੋਂ ਅਸੀਂ ਪੋਲੀਟੀਕਲ ਈਡੀਅਮ ਦੀ ਗੱਲ ਕਰਦੇ ਹਾਂ, ਦੁਨੀਆ ਦੇ ਵਿੱਚ ਕਿਹੜਾ ਪੈਗੰਬਰ ਹੈ, ਕਿਹੜਾ ਪ੍ਰੋਫਿਟ ਹੈ, ਕਿਹੜੀ ਰੀਇਨਕਾਰਨੇਸ਼ਨ ਹੈ, ਕਿਹੜਾ ਅਵਤਾਰ ਹੈ ਜਿਹਨੇ ਵੇਲੇ ਦੇ ਹਾਕਮਾਂ ਨੂੰ ਇਸ ਸ਼ਬਦਾਵਲੀ ਨਾਲ ਵੰਗਾਰਿਆ ਹੋਏ ਕਿ ਰਾਜੇ ਸ਼ੀਂ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ ਚਾਕਰ ਨਹਿੰਦਾ ਪਾਇਨ ਘਾਓ ਰਤ ਪਿਤ ਕੁੱਤਿਓ ਚੱਟ ਜਾਓ। ਕਿ ਰਾਜੇ ਸ਼ੇਰਾਂ ਵਾਂਗ, ਬਘਿਆੜਾਂ ਵਾਂਗ, ਸ਼ੀਂ ਵਾਂਗ ਆਮ ਜਨਤਾ ਦੇ ਉੱਤੇ ਝਪੜਦੇ ਨੇ। ਇਹਨਾਂ ਦੇ ਮੁਕੱਦਮ ਬਿਊਰੋਕਰੈਟ ਨੇ। ਅੱਜ ਕੋਈ ਸੰਜੇ, ਕੋਈ ਗੌਰਵ ਯਾਦਵ ਬਣ ਗਿਆ, ਕੋਈ ਸੁਮੇਧ ਸੈਣੀ ਸੀ, ਕੋਈ ਅਜੀਤ ਡੋਵਲ ਬਣਿਆ ਹੋਇਆ, ਇਹ ਸਾਰੇ ਹੀ ਉਸ ਕਲਾਸ ਦੇ। ਔਰ ਇਹਨਾਂ ਦੇ ਉੱਤੇ ਉਹ ਭਗਵੰਤ ਮਾਨ ਜਿਹੜਾ ਬਿਲਕੁਲ ਡਮ ਬੰਦਾ, ਜਿਹਨੂੰ ਜਿਹੜਾ ਇੱਕ ਉਹਨਾਂ ਨੇ ਉਸ ਕਠਪੁਤਲੀ ਦੀ ਤਰ੍ਹਾਂ ਰੱਖਿਆ ਹੋਇਆ। ਰਨ ਕੌਣ ਕਰ ਰਿਹਾ ਪੰਜਾਬ ਨੂੰ? ਬਿਊਰੋਕਰੇਸੀ ਕਰ ਰਹੀ ਹੈ।
ਲਾ ਐਂਡ ਆਰਡਰ ਕਨਸਟੀਟਿਊਸ਼ਨ ਦਾ ਸਬਜੈਕਟ, ਸਟੇਟ ਸਬਜੈਕਟ ਹੈ। ਪੰਜਾਬ ਦੇ 22-23 ਜ਼ਿਲ੍ਹਿਆਂ ਦੇ ਹਰ ਡਿਸਟ੍ਰਿਕਟ ਹੈੱਡਕੁਆਰਟਰ 'ਚ NIA ਆ ਕੇ ਬੈਠ ਗਈ ਕਿ ਜੀ ਇਹ ਨੈਸ਼ਨਲ ਵਿਸ਼ਾ ਟੈਰਰਿਜ਼ਮ ਦੇ ਨਾਂ ਥੱਲੇ। ਤੁਸੀਂ ਰੋਜ਼ਾਨਾ ਦੇਖ ਰਹੇ ਹੋ। ਠੀਕ ਹੈ, ਵੀਰ ਮੱਖਣ ਸਿੰਘ ਨੇ ਵੀ ਇੱਕ ਪੀਰੀਅਡ ਉਹਨਾਂ ਨੇ ਸਾਨੂੰ ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ ਕਹਿ ਕੇ ਮਾਰਿਆ। ਅਗਲੀ ਜਨਰੇਸ਼ਨ ਡਰੱਗਸ ਦੇ ਹਵਾਲੇ ਕਰ ਦਿੱਤੀ। ਉਸ ਤੋਂ ਅਗਲੀ ਭੱਜਣ ਤੇ ਮਜਬੂਰ ਹੋਈ। ਪੰਜਾਬ 'ਚ ਕੋਈ ਓਪਰਚੁਨਿਟੀਜ਼ ਕੋਈ ਨਹੀਂ ਸੀ, ਔਰ ਹੁਣ ਚੌਥੀ ਗੈਂਗਸਟਰ ਕਹਿ ਕੇ ਮਾਰ ਦਿਓ। ਇਹ ਠੀਕ ਹੈ ਕਿ ਪੰਜਾਬ ਦੀ ਧਰਤੀ ਤੇ ਸਤਿਗੁਰਾਂ ਦੀ ਇੰਨੀ ਕਮਾਈ ਹੈ, ਜਿਵੇਂ ਭਾਈ ਦਲਜੀਤ ਸਿੰਘ ਹੋਰਾਂ ਨੇ ਕਿਹਾ ਕਿ ਇਹ ਟਿੱਲ ਲਾ ਲੈਣ। ਉਸੇ ਹੀ ਧਰਤੀ ਤੋਂ ਇਹਨਾਂ 4 ਦਹਾਈਆਂ 'ਚ 1.5 ਲੱਖ ਤੋਂ ਜ਼ਿਆਦਾ ਸੂਰਮੇ ਨਿਕਲੇ ਨੇ। ਉਹਦੀ ਪ੍ਰੋਗਰਾਮਿੰਗ ਹੋਈ ਹੋਈ ਹੈ। ਮੈਨੂੰ ਅਕਸਰ ਸਰ ਕਪੂਰ ਸਿੰਘ ਜਿਹੜੇ 20ਵੀਂ ਸਦੀ ਦੇ ਵੱਡੇ ਫਿਲਾਸਫਰ ਹੋਏ ਨੇ, ਉਹ ਇੱਕ ਕੋਟ ਕਹਿੰਦੇ ਸੀ ਆਲਵੇਜ਼ ਕਿ ਹਰ ਸਾਜ਼ ਨੂੰ ਵਜਾਉਣ ਤੋਂ ਪਹਿਲਾਂ ਸੁਰ ਕੀਤਾ ਜਾਂਦਾ, ਉਹਦੀ ਟਿਊਨਿੰਗ ਕੀਤੀ ਜਾਂਦੀ। ਬਹੁਤ ਵਾਰ ਅਸੀਂ ਕੀਰਤਨੀ ਜਥਿਆਂ ਨੂੰ ਦੇਖਦੇ ਹਾਂ, ਖਾਸ ਤੌਰ ਤੇ ਜਿਹੜੇ ਤੰਤੀ ਸਾਜ਼ਾਂ ਨਾਲ ਕੀਰਤਨ ਕਰਦੇ ਨੇ, ਕਿੰਨਾ ਚਿਰ ਉਹਦੀ ਟਿਊਨਿੰਗ ਤੇ ਲਾਉਂਦੇ ਨੇ। ਪਰ ਉਹ ਕਹਿੰਦੇ ਵੀ ਖਾਲਸਾ ਇੱਕ ਐਸਾ ਸਾਜ਼ ਹੈ ਜਿਹਦੀ ਟਿਊਨਿੰਗ 10 ਪਾਤਸ਼ਾਹੀਆਂ ਨੇ ਕੀਤੀ ਹੋਈ ਹੈ। ਸਿਰਫ ਠੀਕ ਉਸ ਸੁਰ ਦੇ ਉੱਤੇ ਉਂਗਲ ਰੱਖਣ ਦੀ ਲੋੜ ਹੈ ਕਿ ਉਸ ਨੇ ਗੁੰਜਾਰਾਂ ਪਾ ਦੇਣੀ ਹੈ। ਉਹ ਗੁੰਜਾਰਾਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਨੇ ਜਾਂ ਬਾਬਾ ਬੰਦਾ ਸਿੰਘ ਬਹਾਦਰ ਨੇ। ਹੁਣ ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਆਏ, ਉਹ ਤਾਂ ਪੰਜਾਬ ਨਾਲ ਉਹਨਾਂ ਦਾ ਸੰਬੰਧ ਵੀ ਨਹੀਂ ਸੀ, ਰਜੌਰੀ ਪੁੰਛ ਦੇ ਜੰਮਪਲ। ਲੇਕਿਨ ਕਿਵੇਂ 1708 ਤੋਂ 1710 ਤੱਕ ਧਰਤੀ ਹੇਠਲੀ ਉੱਤੇ ਲੈ ਆਂਦੀ, ਉਹ ਰਾਜ ਭਾਗ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਨੇ ਗੁਰੂ ਨਾਨਕ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਂ ਤੇ ਕਾਇਮ ਕੀਤਾ। ਜਦੋਂ ਅਸੀਂ ਸਿੱਖ ਸਿਧਾਂਤ ਦੇ ਉੱਤੇ ਖੜੇ ਰਾਜ ਭਾਗ ਦੀ ਗੱਲ ਕਰਦੇ ਹਾਂ ਤੇ ਤੁਹਾਡਾ ਧਿਆਨ ਜੋ ਉਸ ਸਿੱਕੇ ਵੱਲ ਜਾਏ ਜਿਹੜਾ ਸਿੱਖ ਰਾਜ ਦਾ ਪਹਿਲਾ ਸਿੱਕਾ ਕਾਇਮ ਕੀਤਾ, ਸਿੱਕਾ ਜ਼ਦ ਬਰ ਹਰ ਦੋ ਆਲਮ ਤੇਗ ਨਾਨਕ ਵਾਹਬ ਅਸਤ ਫਤਿਹ ਗੋਬਿੰਦ ਸਿੰਘ ਸ਼ਾਹੇ ਸ਼ਾਹਾਂ ਫਜ਼ਲ ਸੱਚਾ ਸਾਹਿਬ ਅਸਤ। ਕਿ ਅਸੀਂ ਇਹ ਸਿੱਕਾ 2 ਜਹਾਨਾਂ ਦੇ ਵਿੱਚ ਮਾਰਿਆ। ਤੇਗ ਗੁਰੂ ਨਾਨਕ ਦੀ, ਗੁਰੂ ਨਾਨਕ ਦੀ ਤੇਗ ਸੱਚ ਦੀ ਤੇਗ ਹੈ। ਸਿੱਕਾ ਜ਼ਦ ਬਰ ਹਰ ਦੋ ਆਲਮ, ਲੋਕ ਪਰਲੋਕ, ਸਿੱਕਾ ਜ਼ਦ ਬਰ ਹਰ ਦੋ ਆਲਮ ਤੇਗ ਨਾਨਕ ਵਾਹਬ ਅਸਤ ਫਤਿਹ ਗੋਬਿੰਦ ਸਿੰਘ ਸ਼ਾਹੇ ਸ਼ਾਹਾਂ। ਹੁਣ ਜਦੋਂ ਅਸੀਂ ਗ੍ਰੀਟਿੰਗ ਹੀ ਸਾਡੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਹਾਰ ਦੀ ਗੱਲ ਕਿੱਥੇ ਹੈ? ਅਸੀਂ ਤਾਂ ਵਿਕਟਰੀ ਦੇ ਵਿੱਚ ਹੀ ਜਿਉਂਦੇ ਹਾਂ। ਸਾਨੂੰ ਇਹ ਖਾਲਸਾ ਵਾਹਿਗੁਰੂ ਦਾ ਬਣਾਇਆ ਹੋਇਆ ਹੈ, ਫਤਿਹ ਵਾਹਿਗੁਰੂ ਦੀ ਬਖਸ਼ੀ ਹੋਈ ਹੈ। ਤੁਸੀਂ ਬਾਖੂਬੀ ਵਾਕਫ ਹੋ, ਚੈਲੰਜਸ ਸਿਰਫ ਉਸ ਧਰਤੀ ਤੱਕ ਨਹੀਂ ਨੇ। ਜਦੋਂ ਅਸੀਂ 18ਵੀਂ ਸਦੀ ਦੇ ਵਿੱਚ ਮੁਗਲਾਂ ਨਾਲ, ਅਫਗਾਨਾਂ ਨਾਲ ਜੂਝ ਰਹੇ ਸੀ ਤਾਂ ਸਾਡੇ ਕੋਲ ਉਹੀ ਲੁਕਣ ਥਾਵਾਂ ਸਨ। ਉਹ ਲੱਖੀ ਜੰਗਲ ਹੋਏ, ਉਹ ਬੀਕਾਨੇਰ ਦਾ ਥਲ ਹੋਏ, ਉਹ ਰਾਵੀ ਦਾ ਝੱਲ ਹੋਏ, ਉਹ ਕਾਹਨੂੰਵਾਨ ਦਾ ਛੰਭ ਹੋਏ। ਪਰ ਅੱਜ ਜਦੋਂ ਸਾਡੀ ਜਨਰੇਸ਼ਨ ਪੰਜਾਬ 'ਚੋਂ ਨਿਕਲੀ 84 ਤੋਂ ਬਾਅਦ, ਉਹਨਾਂ ਦੇ ਸਾਹਮਣੇ ਇਹ ਡ੍ਰੀਮ ਸੀ ਕਿ ਅਸੀਂ ਇਸ ਕੌਮ ਦੀ ਗੱਲ ਨੂੰ ਬਾਹਰ ਲੈ ਕੇ ਜਾਣਾ। ਕੁਛ ਸੀ ਕਿ ਅਸੀਂ ਵਾਪਸ ਆ ਕੇ ਜੂਝਣਾ, ਕੁਛ ਗਏ ਵੀ ਜੂਝੇ ਵੀ। ਬਹੁਤ ਸਾਰੇ ਵੀਰ, ਇੱਕ ਹਰਜੀਤ ਸਿੰਘ ਢਿਲਵਾਂ ਤੋਂ, ਜਿਨ੍ਹਾਂ ਨੂੰ ਭਾਈ ਭੋਲਾ ਸਿੰਘ ਹੋਰੀ ਵੀ ਬੜੀ ਚੰਗੀ ਤਰ੍ਹਾਂ ਜਾਣਦੇ ਨੇ, ਕਿਵੇਂ, ਔਰ ਹੋਰ ਵੀ ਬਹੁਤ ਸਾਰੇ ਉਸ ਸਾਰੇ ਦਾ ਹਿੱਸਾ ਬਣੇ। ਲੇਕਿਨ ਅੱਜ ਅਸੀਂ ਦੇਖਦੇ ਹਾਂ ਕਿ ਉਹ ਕਿਲਿੰਗ ਰਜੀਮ, ਟਰਾਂਸਨੈਸ਼ਨਲ ਰਿਪਰੈਸ਼ਨ ਜਿਹੜਾ ਲਫ਼ਜ਼ ਤੁਸੀਂ ਰੀਸੈਂਟਲੀ ਸੁਣਿਆ, ਕਿਵੇਂ 18 ਜੂਨ 2023 ਨੂੰ ਭਾਈ ਹਰਦੀਪ ਸਿੰਘ ਨਿੱਜਰ ਦਾ ਕੋਲਡ ਬਲੱਡਡ ਮਰਡਰ ਹੁੰਦਾ ਸਰੀ ਦੇ ਵਿੱਚ, ਜਿਹੜੇ ਗੁਰਦੁਆਰਾ ਸਾਹਿਬ ਦੇ ਮੁੱਖ ਪ੍ਰਬੰਧਕ ਵੀ ਨੇ। ਉਸ ਤੋਂ 3 ਦਿਨ ਪਹਿਲਾਂ ਭਾਈ ਅਵਤਾਰ ਸਿੰਘ ਖੰਡਾ ਦਾ ਮਰਡਰ ਬਰਮਿੰਘਮ ਲੰਡਨ ਦੇ ਵਿੱਚ ਹੁੰਦਾ। ਉਸ ਤੋਂ ਲਗਭਗ ਕੁਛ ਦਿਨ ਪਹਿਲਾਂ ਮਈ ਮਹੀਨੇ ਦੇ ਵਿੱਚ 7-8 ਮਈ ਨੂੰ ਭਾਈ ਪਰਮਜੀਤ ਸਿੰਘ ਪੰਜਵੜ ਦਾ ਲਾਹੌਰ ਦੇ ਵਿੱਚ ਮਰਡਰ ਹੁੰਦਾ। ਔਰ ਇਹ ਗੱਲ ਕੋਈ ਹਵਾ ਦੇ ਵਿੱਚ ਨਹੀਂ ਹੈ। ਜਦੋਂ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਪਾਰਲੀਮੈਂਟ 'ਚ ਖਲੋ ਕੇ 3 ਮਹੀਨੇ ਬਾਅਦ 18 ਜੂਨ ਤੋਂ ਬਾਅਦ 18 ਸਤੰਬਰ ਨੂੰ ਭਾਰਤੀ ਸਟੇਟ ਨੂੰ ਇਸ ਦੇ ਲਈ ਦੋਸ਼ੀ ਦੱਸਦੇ ਨੇ, ਨਿਖਲ ਗੁਪਤਾ ਜਿਹਨੂੰ ਲਗਭਗ 1 ਸਾਲ ਬਾਅਦ ਐਕਸਟਰਾਡਾਈਟ ਕਰਕੇ ਅਮਰੀਕਾ ਦੀਆਂ ਲਾ ਐਨਫੋਰਸਮੈਂਟ ਏਜੰਸੀਜ਼ ਚੈੱਕ ਰਿਪਬਲਿਕ ਤੋਂ ਲਿਆਂਦੀਆਂ ਨੇ। 3 ਨਵੰਬਰ ਤੋਂ ਉਹਦਾ ਟਰਾਇਲ ਸ਼ੁਰੂ ਹੋਣ ਜਾ ਰਿਹਾ ਹੈ। ਪਰ ਕਿਸ ਕਿਸਮ ਦੀਆਂ ਡਰਾਮੇਬਾਜ਼ੀਆਂ ਚੱਲ ਰਹੀਆਂ ਨੇ, 3 ਵਾਰ ਵਕੀਲ ਬਦਲੇ ਨੇ, ਕਿਉਂਕਿ ਡਿਲੇ ਟੈਕਟਿਕ ਹੈ। ਸੋ ਇਹ ਗੱਲ ਦਾ ਧਿਆਨ ਰਹੇ ਕਿ ਸਾਡਾ ਦੁਸ਼ਮਣ ਕਿਸ ਹੱਦ ਤੱਕ ਕਮੀਨਾ ਹੈ, ਕਿਸ ਹੱਦ ਤੱਕ ਟਰਾਂਸਨੈਸ਼ਨਲ ਰਿਪਰੈਸ਼ਨ। ਔਰ ਮੈਂ ਆਪਣੇ ਥਰਸਡੇ ਦੇ ਪ੍ਰੋਗਰਾਮ 'ਚ ਕਿਹਾ ਸੀ ਸੱਚੋ ਸੱਚ ਦੇ ਵਿੱਚ ਕਿ ਟੀਮ ਰਾਣਾ
ਜਿਹੜਾ ਬੰਬਈ ਬੰਬ ਕਾਂਡ ਦੇ ਦੋਸ਼ੀ ਸੀ, ਬੇਸ਼ੱਕ ਉਹ ਅਮਰੀਕਾ ਕੈਨੇਡਾ ਦਾ ਸਿਟੀਜ਼ਨ ਸੀ, ਉਹਨੂੰ ਤਾਂ ਐਕਸਟ੍ਰਾਡਾਈਟ ਕਰਕੇ ਲੈ ਗਏ 17 ਸਾਲ ਬਾਅਦ ਕਿ ਜਿਹਨੇ ਕੀਤਾ ਕਿ ਅਜੀਤ ਡੋਵਲ ਸਾਡੇ ਹਵਾਲੇ ਅਮਰੀਕਾ ਦੇ ਕਦੋਂ ਕਰਨੇ, ਜਿਹਨੇ ਟਰਾਂਸਨੈਸ਼ਨਲ ਰਿਪਰੈਸ਼ਨ ਪਲਾਨ ਕੀਤਾ ਉੱਥੇ ਬੈਠ ਕੇ। ਸੋ ਇਹ ਚੈਲੰਜਸ ਬੇਸ਼ੱਕ ਵੱਡੇ ਨੇ, ਲੇਕਿਨ ਖਾਲਸਾ ਇਸ ਗੱਲ ਦੇ ਉੱਤੇ ਯਕੀਨ ਕਰਦਾ ਹੈ ਕਿ ਅਸੀਂ ਵਿਚਰ ਰਹੇ ਹਾਂ ਤੇਰੇ ਭਾਣੇ ਦੇ ਅੰਦਰ। ਆਸ਼ਾ ਸਾਡਾ ਸਰਬੱਤ ਦਾ ਭਲਾ ਹੀ ਹੈ। ਖਾਲਿਸਤਾਨ ਅਸੀਂ ਕਿਸੇ ਦੇ ਹੱਕ ਖੋਣ ਲਈ ਨਹੀਂ ਬਣਾਉਣਾ ਹੈ, ਅਸੀਂ ਕਿਸੇ ਨਾਲ ਨਫ਼ਰਤ ਨਹੀਂ ਕਰਦੇ, ਸਿੱਖੀ ਪਿਆਰ ਦਾ ਨਾਂ ਹੈ। ਪਰ ਇਸ ਗੱਲ ਦੀ ਵੀ ਖਾਲਸੇ ਨੂੰ ਸਮਝ ਹੈ ਕਿ ਸਰਬੱਤ ਦਾ ਭਲਾ ਤਾਂ ਹੀ ਹੋ ਸਕਦਾ ਹੈ ਜੇ ਤੁਹਾਡੇ ਕੋਲ ਪੋਲੀਟੀਕਲ ਪਾਵਰ ਹੈ। ਜੇ ਤੁਹਾਡੇ ਕੋਲ ਪੋਲੀਟੀਕਲ ਪਾਵਰ ਨਹੀਂ ਤੇ ਫਿਰ ਨਾ ਤੁਸੀਂ ਕੋਈ ਹੈਲਥ ਪਲਾਨ ਬਣਾ ਸਕਦੇ ਹੋ, ਨਾ ਤੁਸੀਂ ਕੋਈ ਸਕੂਲਿੰਗ ਕਰ ਸਕਦੇ ਹੋ, ਨਾ ਤੁਸੀਂ ਲੋਕਾਂ ਦੀ ਵੈਲਫੇਅਰ ਦਾ ਕੋਈ ਪ੍ਰੋਜੈਕਟ ਕਰ ਸਕਦੇ ਹੋ। ਔਰ ਜਿਨ੍ਹਾਂ ਦੇ ਕੋਲ ਪਾਵਰ ਹੈ ਉਹ ਤਾਂ, ਜਿਵੇਂ ਇਹਨਾਂ ਦਾ ਇੱਕ ਵੱਡਾ ਰਾਈਟਰ ਹੋਇਆ ਨਿਰਾਦ ਚੌਧਰੀ, ਉਹਨੇ ਕਿਹਾ ਸੀ ਕਿ ਇੰਡੀਅਨਸ ਆਰ ਜੈਨੇਟਿਕਲੀ ਕਰਪਟ। ਇਹ ਉਹਦੇ ਹੀ ਲਫ਼ਜ਼ ਨੇ। ਜਿਸ ਸਿਸਟਮ ਦੇ ਵਿੱਚ ਕਰਪਸ਼ਨ ਹੈ ਸਿਰ ਤੋਂ ਲੈ ਕੇ ਪੈਰਾਂ ਤੱਕ, ਉੱਥੇ ਆ ਕੋਵਿਡ-19 ਦੇ ਚੱਲਦੇ ਆ 1.5 ਕਰੋੜ ਲੋਕ ਦੁਨੀਆ ਦੇ ਵਿੱਚ ਮਰੇ। ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਫਿਗਰ ਹੈ 43 ਲੱਖ ਕੱਲੇ ਭਾਰਤ ਦੇ ਵਿੱਚ ਮਰੇ। ਹਰ ਤੀਸਰਾ ਬੰਦਾ ਕੋਵਿਡ-19 ਨਾਲ ਮਰਨ ਵਾਲਾ ਭਾਰਤ ਦਾ ਵਸਨੀਕ ਸੀ। ਪਰ ਉੱਥੇ ਮੋਦੀ ਜਾ ਕੇ ਯੂਪੀ 'ਚ ਥਾਪੀ ਦਿੰਦਾ ਦਿੱਤੇ ਰਾਜ ਯੋਗੀ ਨੂੰ ਕਿ ਤੁਸੀਂ ਬਹੁਤ ਵਧੀਆ ਕੀਤਾ, ਬਹੁਤ ਵਧੀਆ ਜਿਹੜਾ ਲੋਕਾਂ ਦੀਆਂ ਜਾਨਾਂ ਬਚਾਈਆਂ। ਸਿੱਖ ਫਿਰ ਵੀ ਨਿਕਲੇ, ਕੋਈ ਆਕਸੀਜਨ ਲੰਗਰ ਹੈ, ਕੋਈ ਉਹਨਾਂ ਦੀਆਂ ਡੈਡ ਬਾਡੀਜ਼ ਨੂੰ ਕ੍ਰੀਮੇਟ ਕਰਨ ਦੇ ਲਈ ਹੈ। ਉਹ ਸਾਡੀ ਪ੍ਰੋਗਰਾਮਿੰਗ ਦੇ ਵਿੱਚ 10 ਗੁਰੂ ਸਾਹਿਬਾਨ ਨੇ ਭਰਿਆ ਹੋਇਆ। ਅੱਜ ਲੋੜ ਹੈ ਕਿ ਅਸੀਂ ਫੋਕਸ ਕਰਕੇ, ਔਰ ਜਦੋਂ ਤੱਕ ਜਿਹੜੀਆਂ ਕੌਮਾਂ ਡੀਫੋਕਸ ਹੁੰਦੀਆਂ ਨੇ, ਪਿਛਲੇ ਦਿਨਾਂ 'ਚ ਇੱਕ ਡਿਬੇਟ ਡਾਕਟਰ ਅੰਬੇਦਕਰ ਜਾਂ ਕਨਸਟੀਟਿਊਸ਼ਨ ਨੂੰ ਲੈ ਕੇ ਸ਼ੁਰੂ ਕਰ ਦਿੱਤੀ ਗਈ। ਮੈਂ ਵਾਸ਼ਿੰਗਟਨ DC ਸੈਚਰਡੇ ਸਾਡੀ 8th ਫਰੀडम ਮਾਰਚ ਸੀ, ਸਿੱਖ ਡੇ ਪੈਰੇਡ, ਹਜ਼ਾਰਾਂ ਦੀ ਗਿਣਤੀ 'ਚ ਸਿੱਖ ਸੰਗਤਾਂ ਆਈਆਂ ਹੋਈਆਂ ਸੀ। ਉਹਦੇ 'ਚ ਵੀ ਮੈਂ ਇਹ ਕਿਹਾ ਸੀ ਕਿ ਜਦੋਂ ਤੁਸੀਂ ਕਿਸੇ ਨਿਸ਼ਾਨੇ ਵੱਲ ਤੁਰਦੇ ਹੋ ਫਿਰ ਤੁਸੀਂ ਡਿਵੀਏਟ ਨਹੀਂ ਹੁੰਦੇ, ਫਿਰ ਤੁਸੀਂ ਖੱਬੇ ਸੱਜੇ ਨਹੀਂ ਜਾਂਦੇ। ਅੰਬੇਦਕਰ ਨੇ ਕੀ ਲਿਖਿਆ, ਸੰਵਿਧਾਨ ਕੀ ਸੀ, ਕਿ ਇਹਨੂੰ ਛੱਡ ਦਿਓ ਇੱਕ ਪਾਸੇ। ਸਾਡੇ ਦੋਨੋਂ ਨੁਮਾਇੰਦੇ ਭੁਪਿੰਦਰ ਸਿੰਘ ਮਾਨ ਔਰ ਹੁਕਮ ਸਿੰਘ ਜਿਹੜੇ ਕਾਂਸਟੀਟਿਊਐਂਟ ਅਸੈਂਬਲੀ 'ਚ ਸੀ, ਅਸੀਂ ਤਾਂ ਉਹਨੂੰ ਮੰਨਿਆ ਹੀ ਨਹੀਂ ਸੀ, ਉਹਨਾਂ ਨੇ ਦਸਤਖਤ ਹੀ ਨਹੀਂ ਕੀਤੇ। ਤੇ ਜੇ ਕੋਈ 37 ਸਾਲ 47 ਤੋਂ 84 ਤੱਕ ਸਿੱਖ ਕੌਮ ਨੇ, ਅਕਾਲੀ ਦਲ ਨੇ ਯਤਨ ਕੀਤਾ, ਅਨੰਦਪੁਰ ਦਾ ਮਤਾ ਆਖਰੀ ਯਤਨ ਸੀ ਕਿ ਇੱਕ ਫੈਡਰਲ ਸਿਸਟਮ ਕੋਈ ਹੋਏ। ਉਸ ਤੋਂ ਬਾਅਦ ਜਿਵੇਂ 20ਵੀਂ ਸਦੀ ਦੇ ਮਹਾਨ ਸਿੱਖ ਸਨ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਇਹ ਅਲਫਾਜ਼ ਸਨ ਕਿ ਜਿਸ ਦਿਨ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ ਵਿੱਚ ਪਏ, ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਤੇ ਜਦੋਂ ਕਿਸੇ ਦੀ ਨੀਂਹ ਰੱਖੀ ਜਾਂਦੀ ਹੈ ਫਿਰ ਉਸ ਇਮਾਰਤ ਨੂੰ ਮੁਕੰਮਲ ਕੀਤਾ ਜਾਂਦਾ ਹੈ। ਸੋ ਅਸੀਂ ਕੋਈ ਵੀ ਐਸੀ ਡਿਬੇਟ ਦੇ ਵਿੱਚ ਨਾ ਆਈਏ ਜਿਹਦੇ ਥੱਲੇ ਸਾਡੀ ਆਪਸੀ ਵੰਡ ਸਾਹਮਣੇ ਆਏ ਕਿ ਭਾਈ ਅਸੀਂ ਡਿਵਾਈਡਡ ਲੋਟ ਹੈ। ਖਾਲਿਸਤਾਨ ਰੈਫਰੈਂਡਮ ਬਹੁਤ ਜ਼ਬਰਦਸਤ ਪ੍ਰੋਜੈਕਟ ਸਿੱਖਸ ਫਾਰ ਜਸਟਿਸ ਨੇ ਬੜੀ ਕਾਮਯਾਬੀ ਦੇ ਨਾਲ ਪੰਜੋ ਹੀ 5 ਆਈਜ਼ ਕੰਟਰੀਜ਼ ਦੇ ਵਿੱਚ, UK ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ, ਨਿਊਜ਼ੀਲੈਂਡ ਦੇ ਵਿੱਚ, ਅਮਰੀਕਾ ਦੇ ਵਿੱਚ, ਕੈਨੇਡਾ ਦੇ ਵਿੱਚ ਬੜੀ ਕਾਮਯਾਬੀ ਦੇ ਨਾਲ ਦੱਸ ਕੇ ਉਹਨਾਂ ਦਾ ਇਹ ਮਿੱਥ ਤੋੜਿਆ ਇੰਡੀਅਨ ਸਟੇਟ ਦਾ। ਜਿਹੜੇ ਕਹਿੰਦੇ ਸੀ ਜੀ ਬਾਹਰ ਐਵੇਂ ਮੁੱਠੀ ਭਰ ਸਿੱਖ ਨੇ ਖਾਲਿਸਤਾਨ ਮੰਗਦੇ, ਐਵੇਂ ਦੁਕਾਨਾਂ ਖੋਲ੍ਹੀਆਂ ਹੋਈਆਂ ਇਹਨਾਂ ਨੇ। ਹਜ਼ਾਰਾਂ ਦੀ ਗਿਣਤੀ 'ਚ ਸਿੱਖ ਉਮੜਦੇ ਨੇ ਹਰ ਥਾਂ ਤੇ। ਆਉਣ ਵਾਲਾ ਰੈਫਰੈਂਡਮ ਵੀ 17 ਅਗਸਤ ਨੂੰ ਵਾਸ਼ਿੰਗਟਨ DC ਦੇ ਵਿੱਚ ਹੈ। ਔਰ ਇਸ ਸਾਰੇ ਪੀਰੀਅਡ 'ਚ ਜੇ ਕੋਈ ਡਿਵੀਏਸ਼ਨ ਹੋਏਗੀ ਤਾਂ ਫਿਰ ਉਹ ਸਾਡਾ ਹੀ ਆਪਣਾ ਜਿਹੜਾ ਤਬਕਾ ਹੈ ਉਹ ਆਪਸ ਦੇ ਵਿੱਚ ਅਸੀਂ ਟੁੱਟਾਂਗੇ। ਸੋ ਇਸ ਗੱਲ ਵੱਲ ਵੀ ਧਿਆਨ ਰਹੇ। ਮੈਂ ਮੁਬਾਰਕਬਾਦ ਵੀ ਦੇਣਾ ਚਾਹੁੰਦਾ ਕਿ ਹਮੇਸ਼ਾ ਹੀ, ਬੇਸ਼ੱਕ ਮਿਸ਼ੀਗਨ ਤੋਂ ਜਦੋਂ ਯੂਨਾਈਟਿਡ ਸਿੱਖਸ ਵੱਲੋਂ ਕੈਂਪ ਲਾਏ ਜਾਂਦੇ ਸੀ, ਕਲਾ ਮਸਜਿਦ ਗੁਰਦੁਆਰਾ ਸਾਹਿਬ ਨਾਲ ਸੰਬੰਧਿਤ ਵੀਰ ਵੀ ਬੈਠੇ ਨੇ, ਉਹ ਇੱਕ ਬੜਾ ਆਈਡੀਅਲ ਥਾਂ ਸੀ। ਔਰ ਜਿੱਥੇ ਵੀ ਪੰਥ ਦੀ ਗੱਲ ਹੁੰਦੀ ਹੈ, ਖਾਲਿਸਤਾਨ ਦੀ ਗੱਲ ਹੁੰਦੀ ਹੈ, ਉੱਥੇ ਤੁਸੀਂ ਕੁਛ ਅਰਸੇ ਬਾਅਦ ਦੇਖੋਗੇ ਕਿ ਕੁਛ ਨਾ ਕੁਛ ਐਸਾ ਕਰਵਾ ਦਿੱਤਾ ਜਾਂਦਾ ਹੈ ਕਿ ਆਪਸੀ ਡਿਵੀਜ਼ਨ ਸ਼ੁਰੂ ਹੋ ਜਾਂਦੀ ਹੈ, ਲਿਟੀਗੇਸ਼ਨ ਸ਼ੁਰੂ ਹੋ ਜਾਂਦੀ ਹੈ। ਮੈਂ ਤਾਂ ਪਿਛਲੇ 40 ਸਾਲ ਤੋਂ ਇਸ ਵਰਤਾਰੇ ਨੂੰ ਅਮਰੀਕਾ ਕੈਨੇਡਾ 'ਚ ਦੇਖਿਆ। ਤੁਸੀਂ ਸਿਰ ਜੋੜ ਕੇ ਬੈਠੋ। ਸਾਡੇ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ, ਮਾਤਾ ਸਾਹਿਬ ਕੌਰ, ਵਾਸੀ ਅਸੀਂ ਅਨੰਦਪੁਰ ਦੇ। ਇਹ ਹੀ ਅਨੰਦਪੁਰ ਸਾਹਿਬ ਦੀ ਉਸ ਧਰਤੀ ਤੋਂ ਜਿਹੜਾ 326 ਵਰੇ ਪਹਿਲਾਂ ਜਿਹੜਾ ਮੈਸੇਜ ਉੱਥੋਂ ਨਿਕਲਿਆ ਸੀ ਉਹ ਇਹੀ ਸੀ ਕਿ ਇਹ ਖਾਲਸਾ ਗੁਰੂ ਨੇ ਆਪਣਾ ਸਾਰਾ ਸਰਬੰਸ ਕੁਰਬਾਨ ਕਰਕੇ
ਇਹ ਫਰਮਾਇਆ, ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ मेरी जान की जान, खालसा मेरो प्राण को प्राण, खालसा मेरो मैं खालसे का ओत पोत सागर बुंदेरो। और गुरु कलगीधर पातशाह खालसे दे विच वसदे ने। खालसा मेरो रूप है खास, खालसे में हो करो निवास। ते जिथे गुरु दा रूप असी कैरी करते हैं, असी एंबेसडर हैं सिੱਖੀ ਦੇ, ਅਸੀਂ ਐਂਬੈਸਡਰ ਹਾਂ ਸੱਚ ਹੱਕ ਇਨਸਾਫ ਦੀਆਂ ਵੈਲਿਊਜ਼ ਦੇ, ਅਸੀਂ ਐਂਬੈਸਡਰ ਹਾਂ ਕੌਮੀ ਆਜ਼ਾਦੀ ਦੇ। ਪ੍ਰਾਚੀਨ ਪੰਥ ਪ੍ਰਕਾਸ਼ ਖਾਲਸੇ ਨੂੰ ਡਿਫਾਈਨ ਕਰਦਿਆਂ ਇਹ ਯਾਦ ਦਹਾਨੀ ਕਰਵਾਉਂਦਾ, ਖਾਲਸਾ ਬਾਦਸ਼ਾਹ ਜਾਂ ਬਾਗੀ, ਜਾਂ ਅਸੀਂ ਸੋਵਰਨ ਹਾਂ ਜਾਂ ਸੋਵਰਨਿਟੀ ਲਈ ਲੜ ਰਹੇ ਹਾਂ। ਗੁਲਾਮੀ ਲਫ਼ਜ਼ ਸਿੱਖ ਡਿਕਸ਼ਨਰੀ ਦਾ ਨਹੀਂ ਹੈ। ਇੱਥੇ ਹੈਨਰੀ ਪੈਟਰਿਕ ਨੇ 1776 ਦੀ ਅਮਰੀਕਾ ਦੀ ਡੈਕਲੇਰੇਸ਼ਨ ਤੋਂ ਪਹਿਲਾਂ ਰਿਚਮੰਡ ਵਰਜੀਨੀਆ 'ਚ ਇੱਕ ਚਰਚ ਦੇ ਵਿੱਚ ਹੀ ਗੈਦਰਿੰਗ ਸੀ, ਉਹਦੇ 'ਚ ਉਹਨੇ ਕਿਹਾ ਸੀ, ਗਿਵ ਮੀ ਲਿਬਰਟੀ ਔਰ ਗਿਵ ਮੀ ਡੈਥ। ਉਹਨੂੰ ਅਮਰੀਕਨ ਅੱਜ ਤੱਕ ਵੀ ਕਿੰਨੇ ਪ੍ਰਾਈਡ ਨਾਲ ਕੋਟ ਕਰਦੇ ਨੇ। ਲੇਕਿਨ ਜਦੋਂ ਤੁਸੀਂ ਪ੍ਰਾਚੀਨ ਪੰਥ ਪ੍ਰਕਾਸ਼ ਪੜ੍ਹਦੇ ਹੋ, ਉਸ ਤੋਂ ਕਈ ਦਹਾਈਆਂ ਪਹਿਲਾਂ ਸਿੱਖਾਂ ਦਾ ਰਿਜ਼ੋਲਵ ਸੀ, ਰਾਜ ਕਰੇ ਹੈ ਇੱਕ ਹੈ ਲੜ ਮਰੇ ਹੈ, ਕਿ ਜਾਂ ਅਸੀਂ ਰਾਜ ਕਰਾਂਗੇ ਜਾਂ ਉਸ ਰਾਜ ਲਈ ਲੜਦੇ ਹੋਏ ਮਰ ਜਾਵਾਂਗੇ, ਗੁਲਾਮੀ ਨਹੀਂ ਕਬੂਲਾਂਗੇ। ਖਾਲਿਸਤਾਨ ਦਾ ਮਤਲਬ ਉਹ ਧਰਤੀ ਦਾ ਇੱਕ ਟੁਕੜਾ, ਜਿੱਥੇ ਇਹ ਨਹੀਂ ਹੈ ਕਿ ਮੈਂ 12-14 ਜ਼ਿਲ੍ਹੇ ਜਿਨ੍ਹਾਂ 'ਚ ਕੋਈ ਹੈਡ ਆਫ ਦਾ ਸਟੇਟ ਪੱਗ ਵਾਲਾ ਹੋਵੇ। ਤਾਂ ਮਨਮੋਹਨ ਸਿੰਘ 10 ਸਾਲ ਪ੍ਰਾਈਮ ਮਿਨਿਸਟਰ ਰਹੇ, ਬਾਦਲ 5 ਵਾਰ ਪੰਜਾਬ ਦਾ ਮੁੱਖ ਮੰਤਰੀ ਰਿਹਾ। ਹੁਣ ਜਾਲੀ ਜਿਹਾ ਉਹਨਾਂ ਨੇ ਸਿੱਖ ਕੱਢ ਕੇ ਲਿਆਂਦਾ ਕਿ ਜੀ ਪਿੱਛੇ ਜਿਹੜਾ ਉਹ ਫੋਟੋ ਭਗਤ ਸਿੰਘ ਦੀ ਲਾਈ ਹੋਈ ਹੈ, ਤੇ ਉਹਨੂੰ ਗਵਈਏ ਨੂੰ ਜਿਹੜਾ ਬਿਠਾਇਆ ਹੋਇਆ ਉਹ ਤਾਂ ਦਿੱਲੀ ਰਨ ਕਰ ਰਿਹਾ। ਪਰ ਅਸੀਂ ਸਮਝਦੇ ਹਾਂ ਕਿ ਉਹ ਵੈਲਿਊ ਸਿਸਟਮ 'ਤੇ ਆਧਾਰਿਤ ਸਾਡਾ ਪੋਲੀਟੀਕਲ ਸੈਟਅਪ, ਜਿਸ ਨੂੰ ਭਗਤ ਰਵਿਦਾਸ ਜੀ ਨੇ ਯਾਦ ਦਹਾਨੀ ਕਰਵਾਈ ਸੀ, ਬੇਗਮਪੁਰਾ ਸ਼ਹਿਰ ਕੋ ਨਾਉ, ਦੁੱਖ ਅੰਦੋ ਨਹੀਂ ਤੈ ਠਾਓ, ਨਾ ਤਸ਼ਵੀਸ਼ ਖਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ, ਅਬ ਮੋਹਿ ਖੂਬ ਵਤਨ ਗਹਿ ਪਾਈ, ਊਹਾਂ ਖੈਰ ਸਦਾ ਮੇਰੇ ਭਾਈ, ਕਾਇਮ ਦਾਇਮ ਸਦਾ ਪਾਤਸ਼ਾਹੀ, ਦੋਮ ਨਾ ਸੇਮ 100 ਆਹੀ। ਜਦੋਂ ਫਾਰਸੀ ਦੇ ਵਿੱਚ ਕਾਊਂਟ ਕੀਤਾ ਜਾਂਦਾ, ਅਵਲ ਇੱਕ ਨੂੰ ਕਹਿੰਦੇ ਨੇ, ਦੋਮ 2 ਨੂੰ, ਸੇਮ 3 ਨੂੰ, ਕਿ ਇਹ ਜਿਹੜੀ ਪਾਤਸ਼ਾਹਤ ਹੈ ਰੂਹਾਨੀਅਤ ਤੇ ਬੇਸਡ ਹੋਏਗੀ। ਇਹਦੇ 'ਚ ਸਾਰੇ ਹੀ ਅਵਲ ਹੋਣਗੇ, ਫਸਟ ਕਲਾਸ ਸਿਟੀਜ਼ਨ ਹੋਣਗੇ, ਸੈਕੰਡ ਕਲਾਸ ਥਰਡ ਕਲਾਸ ਨਹੀਂ। ਤੇ ਨਾ ਤਸ਼ਵੀਸ਼ ਖਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ। ਇਵੇਂ ਨਹੀਂ ਹੋਏਗਾ ਕਿ ਕੋਈ ਅੱਧੀ ਰਾਤ ਆ ਕੇ ਤੁਹਾਡੇ ਪੈਂਦਾ ਔਰ ਉਸ ਨੂੰ ਜਿਹੜਾ ਉਹ ਚੁੱਕ ਕੇ ਬੱਚੇ ਲੈ ਜਾਂਦੇ ਨੇ। ਅੱਜ ਗੈਂਗਸਟਰ ਕਹਿ ਕੇ ਉਵੇਂ ਹੀ ਝੂਠੇ ਪੁਲਿਸ ਮੁਕਾਬਲਿਆਂ ਦਾ ਸਿਲਸਿਲਾ। ਸਤਿਗੁਰੂ ਰਹਿਮਤ ਕਰਨ। ਇਹ ਸਾਡਾ ਰਿਜ਼ੋਲਵ ਖਾਲਸਾ ਸਾਜਨਾ ਦਿਵਸ ਦੇ ਇਸ ਮੁਬਾਰਕ ਮੌਕੇ 'ਤੇ ਹੋਏ ਕਿ ਜਿੱਥੇ ਅਸੀਂ ਸਿੱਖੀ ਵੈਲਿਊਜ਼ ਨੂੰ ਆਪਣੇ ਜੀਵਨ ਦੇ ਅੰਦਰ ਧਾਰਨ ਕਰਨਾ, ਉੱਥੇ ਅਸੀਂ ਕੌਮੀ ਘਰ ਖਾਲਿਸਤਾਨ ਦੀ ਪ੍ਰਾਪਤੀ ਲਈ ਦਰਿਆਏ ਜਮਨਾ ਤੋਂ ਵਾਹਗਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ, ਜਿੱਥੇ ਕਿ ਖਾਲਸੇ ਦੀਆਂ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਹੋਣਗੇ ਤੇ 10 ਨੌਹਾਂ ਦੀ ਕਿਰਤ ਕਮਾਈ ਕਰਨ ਵਾਲਿਆਂ ਦਾ ਰਾਜ ਭਾਗ ਤੇ ਪੂਰਾ ਕੰਟਰੋਲ ਹੋਵੇਗਾ। ਉਸ ਸਿਸਟਮ ਦੀ ਕਾਇਮੀ ਲਈ ਵੀ ਅਸੀਂ ਯਤਨਸ਼ੀਲ ਹੋਣਾ। ਕਿਸੇ ਵੀ ਭੁੱਲ ਚੁੱਕ ਲਈ ਮੁਆਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।